ਉਹ ਮਾਸਟਰਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ। ਹੁਣ ਆਪਣੇ ਪੰਜਾਬ 'ਚ ਗੱਲ ਚੱਲੀ ਜਾਂਦੀ ਹੈ ਵੀ ਭਈਏ ਭਜਾਓ ਤਾਂ ਪੰਜਾਬ ਬਚਾਓ ਹੈ। ਉਧਰ ਹੁਣ ਆਪਣੇ ਜਿੰਨੇ ਵੀ ਇੱਥੇ ਲੋਕ ਆ ਉਹ ਕੈਨੇਡਾ ਅਮਰੀਕਾ ਜਾ ਕੇ ਸੈਟਲ ਹੋਈ ਜਾਂਦੇ ਆ, ਉੱਥੇ ਆਪਣੇ ਹੱਕ ਮੰਗਦੇ ਆ। ਦੂਜੇ ਪਾਸੇ ਲੋਕੀ ਰੌਲਾ ਪਾਉਂਦੇ ਆ ਵੀ ਜਿੰਨੇ ਵੀ ਇੱਥੇ ਭਈਏ ਆ ਪਿੱਛੇ ਪੰਜਾਬੀਆਂ ਦੀਆਂ ਕੋਠੀਆਂ ਸਾਂਭੀ ਜਾਂਦੇ ਆ। ਇਹ ਰੌਲੇ ਦਾ ਪਤਾ ਕੀ ਚੱਕਰ ਆਈ ਆ। ਪਰ ਤਾਂ ਇਹ ਵੀ ਦੇਖੋ ਵੀ ਜਦੋਂ ਭਈਏ ਭਜਾਓ ਕਹਿੰਦੇ ਆਪਾਂ ਉਦੋਂ ਕਹਿੰਦੇ ਆ ਜਦੋਂ ਸਾਨੂੰ ਕੰਮ ਨਹੀਂ ਹੁੰਦਾ। ਕਣਕਾਂ ਵੱਢ ਹੋ ਗਈਆਂ, ਫ੍ਰੀ ਹੋ ਗਏ ਸਾਰੇ, ਵੀ ਭਈਏ ਭਜਾ ਦੋ। ਹੁਣ ਆ ਝੋਨੇ ਲੱਗਣ ਵਾਲੇ ਆ, ਹੁਣ ਕਿਸੇ ਨੇ ਰੌਲਾ ਨਹੀਂ ਪਾਉਣਾ ਜਿੰਨਾ ਚਿਰ ਤੱਕ ਝੋਨਾ ਲੱਗਣਾ। ਹੁਣ ਟਰਾਲੀਆਂ ਭੇਜਣੀਆਂ ਹਨਾ। ਹੁਣ ਜਾ ਕੇ ਉੱਥੇ ਰੇਲਵੇ ਸਟੇਸ਼ਨਾਂ ਦੇ ਉੱਤੇ ਸਵਾਗਤ ਕਰਨ ਦੇ ਲਈ ਤੁਸੀਂ ਦੇਖਿਆ ਹੋਣਾ 2 ਸਾਲ ਪਹਿਲਾਂ ਤਾਂ ਹਾਰ ਵੀ ਪਾਉਂਦੇ ਰਹੇ ਆ। ਇਹ ਸਾਡੀ ਬੜੀ ਘਟੀਆ ਉਹਦਾ ਮਾਨਸਿਕਤਾ। ਅਸੀਂ ਆਪਣੀਆਂ ਕਮਜ਼ੋਰੀਆਂ ਛਪਾਉਣ ਦੇ ਲਈ ਦੂਜੇ ਦੇ ਉੱਤੇ ਇਲਜ਼ਾਮ ਲਾਉਣੇ ਆ। ਹੁਣ ਸਿੱਖ ਕਿਤੇ ਬਾਕੀ ਸਟੇਟਾਂ 'ਚ ਵੱਸਦੇ ਨਹੀਂ। ਕਲਕੱਤੇ ਦੇ ਵਿੱਚ ਕਿੰਨੇ ਸਿੱਖ ਵੱਸਦੇ ਆ, ਯੂਪੀ 'ਚ ਕਿੰਨੇ ਆ, ਯੂਪੀ ਦੇ ਵਿੱਚ ਕਿੰਨੇ ਆ, ਰਾਜਸਥਾਨ ਦੇ ਵਿੱਚ ਕਿੰਨੇ ਸਿੱਖ ਆ, ਹਰਿਆਣੇ ਦੇ ਵਿੱਚ ਕਿੰਨੇ ਸਿੱਖ ਆ। ਜੇ ਅਸੀਂ ਗੱਲ ਕਰਦੇ ਵੀ ਪੰਜਾਬ ਸਾਡਾ ਹੀ ਆ ਤੇ ਬਾਕੀ ਜਿਹੜੇ ਸਿੱਖ ਆ ਉਹਨਾਂ ਦੇ ਮਸਲੇ ਕੌਣ ਹੱਲ ਕਰੂ? ਅਸੀਂ ਤਾਂ ਕਹੀ ਜਾਂਦੇ ਆ ਵੀ ਉਹ ਸਾਡੇ ਉੱਤੇ ਇੱਥੇ ਕਬਜ਼ਾ ਕਰ ਰਹੇ ਆ। ਜੇ ਕਲਕੱਤੇ ਵਾਲੇ ਵੀ ਕਹਿਣ ਲੱਗ ਗਏ, ਜੇ ਮਹਾਰਾਸ਼ਟਰ ਵਾਲੇ ਵੀ ਕਹਿਣ ਲੱਗ ਗਏ, ਫਿਰ ਤੁਸੀਂ ਕਰੋਗੇ। ਫਿਰ ਉਹ ਗੱਲ ਵੀ ਜਿੰਨੀਆਂ ਸਟੇਟਾਂ ਉਹਨੇ ਮੁਲਕ ਵੱਖਰੇ ਬਣ ਜਾਣਗੇ। ਬਸ ਇਹੀ ਤਾਂ ਗੱਲ ਆ। ਪਰ ਜਿੱਦਾਂ ਤੁਸੀਂ ਦੱਸਿਆ ਵੀ ਕਬਜ਼ੇ ਜਿਹੜੀ ਆ ਇਹ ਬਹੁਤ ਗਲਤ ਹੈ। ਕਬਜ਼ੇ ਤਾਂ ਹੁਣ ਤੁਸੀਂ ਆ ਦੇਖ ਲਓ ਵੀ ਇੱਥੇ ਵਾਲੀ ਕਿਤੇ ਘੱਟ ਆ। ਕਬਜ਼ਾ ਤੁਸੀਂ ਦੇਖ ਲਓ ਭਈਆਂ ਨੂੰ ਕੀ ਕਹਿਣਾ, ਹੁਣ ਸਾਡੇ ਐਮਐਲਏ ਕਬਜ਼ੇ ਕਰਨ ਲੱਗ ਕੋਠੀ ਤੇ ਕਬਜ਼ਾ ਕਿੱਥੇ ਕਰੇ? ਹੁਣ ਮਾਣੂ ਕੇ ਬੀਬੀ ਸਰਬਜੀਤ ਕੌਰ ਮਾਣੂ ਕੇ ਦੇਖਿਆ ਕੋਠੀ ਤੇ ਕਬਜ਼ਾ ਕਰੋ, ਵਿਚਾਰੇ ਬਾਹਰ ਆਓ ਕੈਨੇਡਾ ਦੇ ਵਿੱਚ, ਅਗਲੇ ਨੇ ਕੋਠੀ ਤੇ ਕਬਜ਼ਾ ਕਰ ਲਿਆ। ਮੈਂ ਤੈਨੂੰ ਉਦੋਂ ਤਾਂ ਹੀ ਸਮਝਾਇਆ ਸੀ ਵੀ ਤੂੰ ਨਾ ਇਸ ਪੰਗੇ 'ਚ ਪੈ ਜੇ, ਤਸਦੀਕ ਦੇ ਜੇ ਤੂੰ ਲਾਲਚ ਵਿੱਚ ਕਈ ਵਾਰੀ ਆ ਜਾਣਾ, ਤੂੰ ਚੰਗਾ ਰਹਿ ਗਿਆ। ਜੇ ਮੰਨ ਜਾ ਨਾ ਮੰਨਦਾ ਨਾ ਫਿਰ ਤੂੰ ਗਾਣਾ ਗਾਉਣਾ ਸੀ, ਪਤਾ ਕਿਹੜਾ? ਮੇਰੀ ਉਮਰ ਬੀਤ ਗਈ ਅੱਜ ਤੀਕਰ, ਲੋਕਾਂ ਦੇ ਦਸਖਤ ਕਰ ਦੇ ਦੀ, ਮੈਂ ਆਪਣਾ ਰੋਣਾ ਮੈਂ ਸਭ ਦਾ ਰੋਣਾ ਰੋ ਬੈਠਾ, ਹੁਣ ਆਪਣਾ ਰੋਣਾ ਬਾਕੀ ਏ, ਮੈਂ ਸਭ ਦਾ ਹੋ ਕੇ ਦੇਖ ਲਿਆ, ਮੈਨੇਜਰ ਦਾ ਹੋਣਾ ਬਾਕੀ ਏ, ਇੱਕ ਤੇਰਾ ਹੋਣਾ ਬਾਕੀ ਏ। ਤੇ ਸੋਨਾ ਵੀ ਗੇਨ ਨਹੀਂ ਤਾਇਆ। ਇਹ ਤਾਇਆ ਮੈਨੇਜਰ ਨੂੰ ਤੂੰ ਲੈ ਕੇ ਆਇਆ? ਨਹੀਂ, ਆਪਣਾ ਮਾਸਟਰ ਲੈ ਗਿਆ। ਮਾਸਟਰ ਤੂੰ ਲੈ ਕੇ ਆਇਆ? ਹਾਂਜੀ ਮੈਂ ਲੈ ਕੇ ਆਇਆ। ਕਾਹਤੇ ਲੈ ਕੇ ਆਇਆ? ਨਹੀਂ ਆ ਮੋਟਰਸਾਈਕਲ ਤੇ ਬਹਿ ਕੇ ਆ ਗਏ। ਫਿਰ ਦੋਨਾਂ ਦੇ ਨਾ ਆ ਥੂ ਆ ਬੰਦਾ ਅੱਛਾ ਉਹ ਲੰਬੜ ਕਿਤੇ ਇਦਾਂ ਦੇ ਲੀਡਰਾਂ ਦੇ ਸਾਈਨ ਕਰਦਾ ਕਿਤੇ ਭਰਾਵਾ ਕਰੂਲ ਹੈ, ਉਹ ਵੀ ਝਾੜੂ ਵਾਲਿਆਂ ਦੇ ਨਾਲੇ ਹਾਂ। ਨਹੀਂ ਪਰ ਇਹਦੇ ਵਿੱਚ ਤਾਂ ਦੇਖਣ ਵਾਲੀ ਗੱਲ ਆ ਵੀ ਏਦਾਂ ਕਬਜ਼ਾ ਹੋ ਗਿਆ। ਇੱਕ ਪਾਸੇ ਅਸੀਂ ਕਹਿੰਦੇ ਆ ਵੀ NRI ਇੱਥੇ ਕਮਿਸ਼ਨ ਵੀ ਬਣਾਏ, NRI ਵਿੰਗ ਕੰਮ ਕੀਤਾ ਨਹੀਂ ਕੀਤਾ ਉਹ ਬਾਅਦ ਦੀਆਂ ਗੱਲਾਂ। ਅਕਾਲੀ ਵੀ ਕਰਦੇ ਰਹੇ ਆ, ਕਾਂਗਰਸ ਵੀ ਕਹਿੰਦੇ ਰਹੇ ਆ, ਈਵਨ ਕਿ ਇਹ ਵੀ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਲਿਆਂਦੀ ਹੈ NRI ਨੇ। NRI ਦਾ ਜ਼ੋਰ ਬਹੁਤ ਖਾਸ ਤੌਰ ਤੇ 2017 ਦੇ ਵਿੱਚ ਇੰਨਾ ਜ਼ਿਆਦਾ ਜ਼ੋਰ ਲੱਗਾ, ਐਨ ਸਪੋਰਟ ਰਹੀ ਆ। ਜੇ ਕੋਠੀਆਂ ਆਹ ਦੱਬਣੀਆਂ ਹੀ ਆ ਇੱਦਾਂ, ਇੱਥੇ ਬਹੁਤ ਇਦਾਂ ਦੇ ਮਾਮਲੇ ਹੈਗੇ ਆ NRI ਮਾਮਲੇ ਜਿਹੜੇ ਮਗਰ ਜੋ ਵੀ ਉਹਨਾਂ ਦੇ ਹੈਗੇ ਆ ਰਿਸ਼ਤੇਦਾਰ ਜਾਂ ਕਿੱਦਾਂ ਉਹਨਾਂ ਦੇ ਨਾਲ ਇੱਡੇ ਤਕੜੇ ਫਰਾਡ ਹੋ ਗਏ ਆ ਵੀ ਉਹ ਜਿਹੜੇ ਵਿਚਾਰੇ ਜਾਂਦੇ ਆ ਬਾਅਦ ਵਿੱਚ ਉਹਨਾਂ ਦੇ ਪੱਲੇ ਪੈਂਦਾ ਕੁਛ ਨਹੀਂ। ਆਹ ਤਾਂ ਇੱਕ ਨਵੀਂ ਦੇਖੋ ਗੱਲ ਹੋ ਗਈ। ਸਾਰੀ ਉਮਰ ਕਮਾਈਆਂ ਕਰਦੇ ਬਾਹਰ ਪ੍ਰਦੇਸ਼ਾਂ 'ਚ, ਜਿਹੜੇ ਘਰ ਬਾਰਿਆਂ ਨੂੰ ਬਣਾਏ ਆ ਬਾਅਦ 'ਚ ਉੱਥੇ ਜਾ ਕੇ ਉਹਨਾਂ ਉੱਤੇ ਭਾਵੇਂ ਘਰਦਿਆਂ ਨੂੰ ਦਿੰਦੇ, ਘਰ ਦੇ ਕਬਜ਼ਾ ਕਰ ਲੈਂਦੇ, ਬਾਹਰਿਆਂ ਨੂੰ ਦਿੰਦੇ ਤਾਂ ਉਹ ਕਬਜ਼ਾ ਕਰ ਲੈਂਦੇ ਆ। ਛੱਡਦਾ ਕੋਈ ਨਹੀਂ। ਮਾਣੂ ਕੇ ਦੀ ਸਬਜ਼ੀ ਦੀ ਸਟੋਰੀ ਤੁਹਾਡੇ ਸਾਹਮਣੇ ਆ, ਚਾਹੇ ਉਹਨੂੰ ਕਿਰਾਏ ਤੇ ਲਈ ਆ, ਆਪਣੇ ਕੀ ਨਾਂ ਸੀ ਦੂਜੇ ਕਰਮ ਸੋਂਦਾ। ਹੁਣ ਜੇ ਦੇਖੀਏ ਜਾਵੇ ਤਾਂ ਉਹਨੂੰ ਖਰੀਦੀ ਆ, ਨਾਲੇ ਕਹਿੰਦੇ ਵੀ ਉਹਨੂੰ ਰਜਿਸਟਰ ਹੋਈ ਸੀ, ਪ੍ਰੋਪਰ ਉਹਨੂੰ ਦੂਜੀ ਦਿੱਤੀ ਹੋਈ ਸੀ, ਮੁਖਤਾਰਨਾਮਾ ਦਿੱਤਾ ਹੋਇਆ ਸੀ। ਅਸਲ ਵਿੱਚ ਤਾਇਆ ਜੇ ਆਪਾਂ ਕਾਨੂੰਨੀ ਨੁਕਤਿਆਂ ਤੋਂ ਦੇਖੀਏ, ਮਾਣੂਕੇ ਦਾ ਟਾਰਗੇਟ ਇਸ ਕਰਕੇ ਆ ਕਿ ਉਹ MLA ਆ, ਪੋਲੀਟੀਕਲ ਲੀਡਰ। ਜੇ ਉਹ ਆਮ ਇੱਕ ਕੋਈ ਹੁੰਦਾ ਤਾਂ ਇਹ ਕੋਈ ਉਹਦਾ ਬਣਦਾ ਹੀ ਨਹੀਂ। ਆਪਾਂ ਤਾਂ ਉਹਨੂੰ ਟਾਰਗੇਟ ਤਾਂ ਕਰਦੇ ਆ ਵੀ ਜਿਹੜਾ ਬੰਦਾ ਸੰਵਿਧਾਨਕ ਅਹੁਦੇ ਦੇ ਉੱਤੇ ਆ ਉਹਨੂੰ ਘੱਟੋ ਘੱਟ ਇਹਨਾਂ ਚੀਜ਼ਾਂ ਨੌਲੇਜ ਹੋਣੀ ਚਾਹੀਦੀ ਆ। ਹੋ ਸਕਦਾ ਵੀ ਉਹਦਾ ਫਰਾਡ ਵਿੱਚ ਹਿੱਸਾ ਹੋਵੇ, ਹੋ ਸਕਦਾ ਪਤਾ ਹੀ ਨਾ ਹੋਵੇ ਉਹਨੂੰ, ਜਿੱਦਾਂ ਉਹ ਕਹਿ ਰਹੀ ਆ, ਦੋ ਹੀ ਪੱਖ ਆ। ਪਰ ਕਾਨੂੰਨੀ ਤੌਰ ਦੇ ਉੱਤੇ ਦੇਖੀਏ ਤਾਂ ਇਹਦੇ ਵਿੱਚ ਸਭ ਤੋਂ ਜ਼ਿਆਦਾ ਇਲਜ਼ਾਮ ਤਾਂ ਉਹ ਅਸ਼ੋਕ ਕੁਮਾਰ ਦੇ, ਜਿਹੜਾ ਫਰਾਡ ਜਿਹੜੇ ਦੂਏ ਤੇ ਝੂਠੀ ਰਜਿਸਟਰੀ ਕਰਾਈ ਆ, ਝੂਠੀ ਜਿਹੜੀ ਰਜਿਸਟਰੀ ਆ। ਹੁਣ ਕਰਮ ਸਿੰਘ ਨੂੰ ਵੀ ਆਪਾਂ ਬਰੀ ਕਰ ਸਕਦੇ ਆ ਵੀ ਕਰਮ ਸਿੰਘ ਨੇ ਤਾਂ ਜ਼ਮੀਨ ਖਰੀਦੀ ਆ ਉਹ ਤੋਂ ਬੰਦੇ ਤੋਂ, ਪਰ ਉਹਦੇ ਵਿੱਚ ਵੀ ਕਈ ਖਾਮੀਆਂ ਹੈਗੀਆਂ। ਬਾਕੀ ਕੋਰਟ ਨੇ ਜਦੋਂ ਦੇਖੋ ਡਿਸਾਈਡ ਕਰਨਾ, ਕੋਰਟ ਤੋਂ ਪਤਾ ਲੱਗੂਗਾ ਕੀ ਆ। ਪਰ ਇੱਕ ਤਰ੍ਹਾਂ ਦੇ ਨਾਲ ਜਿਹੜੇ ਬੰਦੇ ਆ ਵਿਚਾਰਿਆਂ ਨੇ ਘਰ ਇੰਨੇ ਮਿਹਨਤ ਨਾਲ ਬਣਾਇਆ, ਉਹ ਬੰਦੇ ਆਉਂਦੇ ਆ ਚਾਹੇ 10ਵੀਂ ਸਾਲੀ 12ਵੀਂ ਸਾਲੀ ਮਰਜ਼ੀ ਆ ਉਹਨਾਂ ਦੀ, ਜਦੋਂ ਮਰਜ਼ੀ ਹੋਣ, ਪਰ ਘਰ ਤਾਂ ਉਹਨਾਂ ਦਾ। ਹੁਣ ਬੀਬੀ ਮਾਣੂ ਕੋ ਕਹਿੰਦੀ 5 ਸਾਲ ਤੋਂ ਬਾਅਦ ਆਏ ਨਹੀਂ, 2005 ਤੋਂ ਬਾਅਦ, ਇਹਦਾ ਮਤਲਬ ਇਹ ਵੀ ਕੋਠੀ ਦੱਬ ਲਈ।
ਨਾਲੇ 1,36,000 ਦੀ ਰਜਿਸਟਰੀ ਹੋਈ ਆ 3 ਮੰਜ਼ਲੀ ਕੋਠੀ ਦੀ, ਥੋੜਾ ਜਿਹਾ ਮੈਂ ਤਾਂ ਉਦੋਂ ਹੀ ਸੋਚਦਾ ਬਿਲਕੁਲ, ਵੀ ਹਾਂ। ਕੋਠੀ ਇੰਨੇ ਦੀ ਹੋ ਸਕਦੀ ਆ। ਹਾਂ, ਦੂਜਾ ਉਹਨਾਂ ਨੇ ਕਿਹਾ ਵੀ ਜਿਹੜਾ ਰੀਪਲਾਨ ਕੀਤਾ ਤੁਸੀਂ ਬਾਅਦ ਵਿੱਚ ਕੈਮਰੇ ਵੀ ਆਪਣੇ ਕੋਲੋਂ ਹੀ ਲਾ ਲਏ, ਬਾਅਦ ਦੇ ਪਿੱਛੇ ਕੁਆਟਰੀ ਦਰਵਾਜ਼ੇ, ਜਿਹੜਾ ਬੰਦਾ ਪਾਟੀਆਂ। ਕਿਰਾਏ ਤੇ ਰਹਿੰਦਾ ਉਹਦਾ ਟੂਟੀ ਲਵਾਉਣ ਦੇ ਲਈ ਵੀ ਮਾਲਕ ਨੂੰ ਕਹਿੰਦਾ ਵੀ ਭਾਜੀ ਇੱਥੇ ਆ ਕੇ ਟੂਟੀ ਲਵਾ ਦਿਓ, ਸਾਡੇ ਲੀਕ ਕਰਦੀ ਆ ਭਾਜੀ ਸਾਡੇ ਛੱਤ 'ਚ ਹੁੰਦੀ ਆ ਭਾਜੀ ਰੰਗ ਤਾਂ ਕਰਾ ਕੇ ਦਿਓ। ਤੁਸੀਂ ਇੰਨਾ ਸਾਰਾ ਖਰਚ ਜਿਹੜਾ ਕਰ ਦਿੱਤਾ, ਇਹ ਸ਼ੱਕ ਦੇ ਘੇਰੇ ਦੇ ਵਿੱਚ ਤਾਂ ਸਾਰੇ ਹੀ ਆਉਂਦੇ ਆ। ਨਹੀਂ ਆਉਂਦੇ ਆ। ਨਹੀਂ ਪਰ ਮਾਟਰ ਆ ਤਾਏ ਕੋਲ ਹਮਦਰਦੀਆਂ ਭਾਲਦਾ ਵੀ ਕੋਠੀ ਛੱਡ ਦੇਣਗੇ ਉਹ, ਇਹ ਤਾਂ ਬੰਦਾ ਹੀ ਝਾੜੂ ਵਾਲਾ। ਭਾਵੇਂ ਝਾੜੂ ਵਾਲਾ ਮੈਂ ਕੋਠੀਆਂ ਤਾਂ ਨਹੀਂ ਲੋਕਾਂ ਦੀ ਲੱਭਦਾ। ਮੈਨੂੰ ਪਹਿਲਾਂ ਗੱਲ ਦੱਸੇ ਤਾਇਆ, ਤੈਂ ਕੋਈ ਹੱਥ ਨਾਰਾ ਮਾਰਿਆ ਇਸ ਮਾਮਲੇ 'ਚ? ਹਰਾਂ ਮੈਂ ਤੇਰੇ ਕੋਲ ਆ ਕੇ ਮਾਰਨਾ ਬੈਠੇ ਸੱਤ ਦੀ ਗੱਲ ਇਹ ਕਰਦੇ ਆ। ਆ ਤਾਂ ਮੀ ਆ ਤਾਂ ਘੁੰਮਣੋਂ ਤਾਂ ਮਿੱਟੀ ਐਵੇਂ ਝਾੜੀ ਜਾਂਦਾ, ਤੂੰ ਗੱਲ ਸੁਣ। ਖਿੱਚ ਕੇ ਹੱਥ ਨਾਰਾ ਮਾਰ ਵੀ ਝਾੜੂ ਵਾਲਾ ਬੰਦਾ ਬੰਦੇ ਗੰਦੇ ਬਹੁਤ ਆ। ਭਰਾਵਾ ਸਾਡੀ ਫੈਮਿਲੀ ਦਾ ਆਪ NRI ਆ, ਅਸੀਂ ਕਿਉਂ ਨਾ ਹਾਂ ਦਾ ਨਾਰਾ ਮਾਰਾਂਗੇ, ਭਤੀਜਾ ਮੇਰਾ ਬਾਹਰ ਨਹੀਂ, ਇਹਦਾ ਇਸ਼ਾਰਾ ਭਗਵੰਤ ਮਾਨ ਨਾਲ ਲਿਆ ਵੀ ਇਹੀ ਆ, ਲੱਗਦਾ ਵੀ ਭਗਵੰਤ ਮਾਨ ਨੇ ਝਾੜੂ ਲਾ ਕੇ ਆਪਣਾ ਪੁੱਠਾ ਕਰੇ ਥੋੜੀ ਆ। ਦੇਖ ਮੈਂ ਤਾਂ ਤੇਰੇ ਅੰਗ ਵੋਟਰ ਆ, ਨਾ ਕੋ ਮੇਰੀ ਸੁਣਦਾ ਰੂ ਜਿੱਥੇ ਮੇਰਾ ਦਿਲ ਕੀਤਾ ਅਸੀਂ ਮੈਂ ਤਾਂ ਵੋਟ ਕਹਿ ਹੀ ਪਾਤੀ, ਸਕਦੇ ਆ ਨਾ। ਬਾਕੀ ਹੁਣ ਭਗਵੰਤ ਮਾਨ ਅਸੀਂ ਤਾਂ ਗੱਲਾਂ ਹੀ ਕਰ ਰਹੇ, ਉਹਦੀ ਕਰਨੀਆਂ ਪਾਰਟੀ ਜਾਣੀ। ਸਰਕਾਰ ਨੇ। ਸਾਡੀ ਪਾਰਟੀ ਵਾਲਾ ਜੇ ਕੋਈ ਇਦਾਂ ਦੀ ਕਰਤੂਤ ਕਰਦਾ ਨਾ ਮੈਂ ਪੁੱਠਾ ਟੰਗ ਦਿੰਦਾ ਉਹਨੂੰ। ਮੈਨੂੰ ਇਹ ਦੱਸ ਤੇਰੀ ਪਾਰਟੀ ਕਿਹੜੀ ਆ? ਇਹਦਾ ਹੱਕ ਬਣਦਾ ਪੁੱਛਣਾ ਹੈ। ਪਾਰਟੀ ਬਣਦਾ ਹੈ ਪੁੱਠਾ ਟੰਗਿਆ ਲੈਂਦਾ ਮੇਰੇ ਕੋਲੋਂ ਇਹ। ਦੱਸ, ਇਹਦਾ ਕੀ ਹੈ? ਇਹ ਕਾਲਾ ਮੂੰਹ ਕਰਾਉਣਾ ਜਿੱਧਰ ਮਰਜੀ ਜਿਹੜੀ ਪਾਰਟੀ ਸੱਤਾ ਪਾਰਟੀ ਕਰਦੇ ਬਰੀ, ਇਹ ਤਾਂ ਸਾਰੇ ਪਾਸੇ ਦਾ ਲੰਬੜ, ਇਹ ਤਾਂ ਸਾਰਿਆਂ ਨੇ ਦੂਜਾ ਹੀ ਆ ਵੀ ਚੱਲਿਆ ਆ ਕੰਮ ਨਾ, ਜਿਹਦਾ ਸੂਤ ਲੱਗਦਾ ਆ ਉਹ ਕਰਦਾ ਹੀ ਆ। ਅਕਾਲੀਆਂ ਨੇ ਸਾਰੇ ਕਹਿੰਦੇ ਆ ਵਪਾਰਾਂ ਦੇ ਕਬਜ਼ੇ, ਬੱਸਾਂ ਰੋਕ, ਬੱਸਾਂ ਦੇ ਉੱਤੇ ਕਬਜ਼ੇ, ਜੇ ਕਿਸੇ ਨੇ ਦੁਕਾਨ ਵੀ ਖੋਲੀ ਹਿੱਸੇਦਾਰੀ ਸਾਰੇ ਸਾਰੇ ਕਹਿੰਦੇ ਵੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਉੱਤੇ ਜਿਹੜਾ ਜਿੰਨਾ ਹੱਥ ਪੈਂਦਾ ਉਹ ਘੱਟ ਨਹੀਂ ਇਹਦਾ ਕਰਦਾ ਪੈਂਦਾ। ਕੋਈ ਵੀ ਇੰਨਾ ਵੀ ਨਹੀਂ ਪੈਂਦਾ ਜਿੰਨਾ ਤੁਸੀਂ ਪਾਈ ਜਾਂਦੇ ਆ। ਉਹ ਤਾਇਆ ਇਹ ਮਾਟਰ ਵੀ ਨਾ ਹੈ ਨਿਆਣਾ ਹੀ ਆ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਅਜੇ ਵੀ ਕੀ ਆ 60 ਸਾਲ ਦੀ 50 ਦੀ ਨਹੀਂ ਇਹ ਅਕਲੋਂ ਵੀ ਨਿਆਣਾ ਹੀ ਲੱਗਦਾ ਪਿਆ। ਅੱਛਾ। ਉਹ ਐਵੇਂ ਬਿਸਕੁਟ ਬੁਸਕੁਟ ਹੋ ਕੇ ਖਾਣੇ ਵਾਲੀ ਆ, ਇਹ ਵੀ ਘੋਟਾ ਘਾਟਾ ਲਾ ਕੇ ਤੂੰ ਪੜਿਆ ਦੱਸ ਕੀ ਬੋਲਣਾ? ਦੇਖਦਾ ਆ। ਪਹਿਲੀ ਗੱਲ ਤਾਂ ਇਹ ਵੀ ਤੂੰ ਗੁੱਸਾ ਨਾ ਕਰ ਵੀ ਮੈਂ ਜਦੋਂ ਝਾੜੂ ਵਾਲੇ ਲਾਉਣਾ, ਕਿਉਂਕਿ ਜਦ ਕੰਮ ਕਰਦੇ ਇਦਾਂ ਹੁਣ ਇਦਾਂ ਜ਼ਮੀਨਾਂ ਜ਼ਿਆਦਾ ਤਾਂ ਦੱਬਦੇ ਆ, ਗੱਲ ਤਾਂ ਮਾੜੀ ਆ, ਕੱਲ ਨੰਬਰ ਤੇ ਹੱਥ ਪਾਉਣਗੇ। ਨਾਲੇ ਮੈਂ ਹੈਗੀ ਆ ਤਾਂ ਬਣੂ। ਨਹੀਂ ਹੈ ਤਾਂ ਬਹੁਤ ਕੁਛ ਆ, ਤਾਂ ਮੈਨੂੰ ਨਾ ਕਿਤੇ ਦੱਬ ਲੈਣਾ ਉਹ। ਅੱਛਾ, ਦਰਅਸਲ ਆ ਜਿਹੜੇ ਇਹ ਲੀਡਰ ਲੋਕ ਆ ਨਾ, ਇਹ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ। ਹੁਣ ਤੁਸੀਂ ਮੰਨਣਾ ਨਹੀਂ ਹੈਗਾ ਵੈਸੇ, ਮੈਂ ਤੁਹਾਨੂੰ ਪਤਾ ਮੈਂ ਕੌਮਾਂਤਰੀ ਪੱਧਰ ਤੇ ਵੀ ਨੌਲੇਜ ਰੱਖਦਾ। ਅੱਛਾ, ਮੈਂ ਬਾਹਰਲੇ ਰਸਾਲੇ ਪੜ੍ਹ ਲੈਂਦਾ। ਉੱਤੇ ਆ ਕੇ ਤੇਰੀ ਕਾਫੀ ਸੁੰਗ ਵਾ। ਹਾਂ ਮੈਂ ਮੈਂਜਰ ਨਹੀਂ ਹੈਗਾ। ਅੱਛਾ ਠੀਕ ਆ, ਹਾਂ ਠੀਕ ਆ। ਇਹ ਤਾਇਆ ਇਦਾਂ ਵੀ ਗੱਲ ਮੈਂ ਪਤਾ ਹੀ ਦੱਸਣ ਲੱਗਾ, ਅਮਰੀਕੀ ਆ। ਇਹ ਲੀਡਰਾਂ ਤੋਂ ਨਾ ਥੋੜਾ ਬਚ ਕੇ ਰਿਹਾ ਕਰੋ। ਅੱਛਾ, ਇਹ ਲੀਡਰਾਂ ਦੀ ਪਾਰਟੀਆਂ ਨਾਲ ਗੇਵੇਂ ਚੱਲਦੀ ਹੁੰਦੀ ਆ। ਹੁਣ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਰਾਹੁਲ ਗਾਂਧੀ ਆਪਣਾ ਅਮਰੀਕਾ ਗਿਆ। ਅੱਛਾ, ਇਹ ਆਪਣਾ ਹੋ ਗਿਆ ਹੁਣ। ਚੱਲ ਵੀ ਇਹਦਾ ਵੀ ਹੋ ਗਿਆ। ਅੱਛਾ, ਇਹ ਹੁਣ ਅਮਰੀਕਾ ਗਿਆ। ਕੋਈ ਚੱਜ ਦੀਆਂ ਗੱਲਾਂ ਤਾਂ ਜਾ ਕੇ ਨਹੀਂ ਕਰਨੀਆਂ ਨਹੀਂ ਹੈਗੀਆਂ। ਤੂੰ ਐਵੇਂ ਤੌਮਤਾਂ ਲਾਉਂਦਾ ਰਹਿਣਾ ਵੀ ਤੇਰੀ ਖਰੇ ਉਹੀ ਪਾਰਟੀ ਆ। ਮੈਂ ਸਿੱਧੀ ਗੱਲ ਕਰਦਾ ਆ। ਕਰ ਆਖਿਆ ਜੀ ਟਰੱਕ ਡਰਾਈਵਰ ਨਾਲ ਬੈਠ ਗਿਆ ਜੀ, ਉਹ ਪੰਜਾਬੀ ਆ। ਨਹੀਂ ਮੈਂ ਉੱਥੇ ਹਿੰਦੂ ਡਰਾਈਵਰ ਹੈ ਨਹੀਂਗੇ, ਉੱਥੇ ਹੁਣ ਫਲਾਣੇ ਹੋਰ ਡਰਾਈਵਰ ਹੈ ਨਹੀਂਗੇ। ਮੈਂ ਇਨਵੈਸਟੀਗੇਸ਼ਨ ਕੀਤੀ ਉਹ ਚੰਗੀ ਤਰ੍ਹਾਂ। ਅੱਛਾ, ਤਾਂ ਇਹ ਗੱਲ ਇੱਥੋਂ ਬੈਠੇ ਨੇ। ਮੈਂ ਕੀਤੀ, ਮੈਂ ਪਹੁੰਚ ਰੱਖਦਾ ਆਪਣੀ। ਵਾਹ ਬਈ ਵਾਹ। ਇਹ ਲੀਡਰਾਂ ਦੀਆਂ ਕਰਤੂਤਾਂ ਪਤਾ ਕੀ ਆ, ਇਹਨਾਂ ਨੂੰ ਮੋਰੇ ਵੋਟਾਂ ਦੇਦੀਆਂ ਆ। ਇਹਨਾਂ ਨੇ ਵੋਟਰਾਂ ਨੂੰ ਅਟਰੈਕਟ ਕਰਨਾ ਹੁੰਦਾ ਆ, ਉਹ ਕਮਿਊਨਿਟੀ ਅਟਰੈਕਟ ਕਰਨਾ ਹੁੰਦਾ ਆ। ਮੈਨਾਂ ਕੋਈ ਨਾ ਲੱਖ ਰੁਪਏ ਦੀ ਜਾਂ ਛੱਤ ਲਾ ਲਵੇ। ਉਹ ਜਿਹੜਾ ਟਰੱਕ ਡਰਾਈਵਰ ਸੀ ਉਹ ਜਾਲੀ ਸੀ, ਉਹ ਪੰਜਾਬੀ ਇਹਨਾਂ ਨੇ ਸ਼ੋਅ ਕੀਤਾ ਆ। ਔਰ ਉਹ ਜਾਣ ਬੁੱਝ ਕੇ ਉੱਥੇ ਮੂਸੇ ਵਾਲੇ ਦੀ ਗੱਲ ਦੀਆਂ ਗੱਲਾਂ ਹੁੰਦੀਆਂ ਆ। ਤੁਸੀਂ ਉਹਦਾ ਇੰਸਟਾਗ੍ਰਾਮ ਜਾਂ ਟਵਿੱਟਰ ਖੋਲ ਕੇ ਦੇਖ ਲਓ। ਉਹ ਯੂਥ ਕਾਂਗਰਸ ਦਾ ਪ੍ਰਧਾਨ ਆ ਉਹ ਇੰਡੀਆ ਦੇ ਵਿੱਚ ਮੁੰਡਾ। ਹਾਂਜੀ, ਉਹ ਤਾਂ ਪੰਜਾਬੀ ਬੋਲਦਾ ਸੀ ਤੇ ਪੰਜਾਬੀ ਨਹੀਂ ਬੋਲ ਸਕਦਾ ਜੇ ਪੰਜਾਬ ਦਾ ਤੂੰ ਕਿਹਾ ਵੀ ਦੂਜਾ ਆ, ਵੀ ਦੂਜਾ ਪੜਾਇਆ ਨਹੀਂ। ਯਾਨੀ ਕਿ ਉਹਨੂੰ ਤੁਸੀਂ ਟਰੱਕ ਡਰਾਈਵਰ ਇੱਕ ਐਡਾ ਵੱਡਾ ਖੇਤਰ ਤੁਸੀਂ ਆਪਣੇ ਨਾਲ ਜੋੜ ਲਿਆ ਵੀ ਮੈਂ ਤੁਹਾਡਾ ਬਹੁਤ ਹਮਦਰਦੀ ਆ। ਆਹੀ ਗੱਲਾਂ ਹੁਣ ਮੋਦੀ ਸਾਹਿਬ ਦੀਆਂ ਆ। ਤੇ ਕਹਿੰਦਾ ਤੁਸੀਂ ਆਪਣੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਦੇ ਆ। ਮੈਂ ਖਿਲਾਫ ਥੋੜਾ ਬੋਲਦਾ ਆ। ਤੂੰ ਸੱਚ ਦੱਸ। ਮੈਂ ਤਾਂ ਲੋਕਾਂ ਨੂੰ ਜਾਗਰੂਕ ਕਰਦਾ ਵੀ ਤੁਸੀਂ ਇਹਨਾਂ ਦੀ ਜਿਹੜੀ ਕੁੱਤ ਘੜੀਸ ਹੁੰਦੀ ਇਹ ਚ ਨਾ ਫਸਿਆ ਕਰੋ। ਖਰਾਬ ਹੀ ਬੋਲ ਯਾਰ, ਰਸਗੁੱਲੇ ਨੇ ਹਰ ਪਾਸੇ ਖਾਣੇ। ਹੁਣ ਗੋਦੀ ਮੀਡੀਆ ਠੀਕ ਆ ਜੀ, ਫੋਟੋਆਂ ਦਿਖਾਉਂਦਾ ਵੀ ਆ ਦੇਖੋ ਸਰਦਾਰ ਭਾਈਚਾਰੇ ਨਾਲ ਖੜੇ ਆ ਜੀ, ਪੰਜਾਬ ਦੇ ਲੋਕ ਕਿੰਨੇ ਉਹਨਾਂ ਦਾ ਸਵਾਗਤ ਕੀਤੇ ਆ। ਉਹ ਵੀ ਕੱਢ ਲਓ, ਉਹਨਾਂ ਦਾ ਟਵਿੱਟਰ ਕੱਢ ਲਓ, ਉਹਦਾ ਇੰਸਟਾਗ੍ਰਾਮ ਕੱਢ ਲਓ। ਉਹ ਬਈ ਉਹ ਸਰਦਾਰ ਬੰਦੇ ਦੀਆਂ ਫੋਟੋਆਂ ਤਾਂ ਹੈਗਾ ਹੀ ਪਹਿਲਾਂ ਹੀ ਬੀਜੇਪੀ ਦਾ ਬੰਦਾ ਆ। ਉਹਦੇ ਤੇ ਪਹਿਲਾਂ ਹੀ ਫੋਟੋਆਂ ਆਉਣ ਡਈਆਂ। ਯਾਰ ਵੀ ਇੱਕ ਗੱਲ ਦੱਸ, ਸਰਦਾਰ ਬੀਜੇਪੀ ਪਾਰਟੀ ਦਾ ਬੰਦਾ ਕਿਉਂ ਨਹੀਂ ਹੋ ਸਕਦਾ? ਨਹੀਂ ਹੁਣ ਜੇ ਤੁਸੀਂ ਜਬਰੀ ਉੱਥੇ ਪੱਗਾਂ ਬਣਾ ਕੇ ਉੱਥੇ ਖੜੇ ਕਰੇ ਕਹੋਗੇ ਜੀ ਇਹ ਤਾਂ ਸਿੱਖ ਕੌਮ ਦੇ ਵਿੱਚ ਆ, ਦੇਖੋ ਕਿੰਨਾ ਪਿਆਰ ਹੈ ਕਿੰਨਾ ਪਿਆਰ ਹੈ, ਵੀ ਛੱਡੋ ਸਾਰੀ ਸਿਕਿਉਰਿਟੀ ਕਰ ਲੈਣ ਬੰਦੇ ਛੱਡੋ। ਜਿਹੜਾ ਬੀਜੇਪੀ ਦੀ ਆ, ਤੂੰ ਵੀ ਹੁਣ ਆਪਣੇ ਨੂੰ ਸਰਦਾਰ ਕੌਣ ਆ? ਪਰ ਟਿੰਡ ਤੇ 2.5 ਤੇਰੇ ਬਾਲ ਆ ਸਿਰ ਦੇ ਉੱਤੇ। ਮਾਟਰ ਨਾਲ ਤਾਂ ਜ਼ਿਆਦਾ ਹੀ ਆ। ਮਾਨੂੰ ਜ਼ਿਆਦਾ ਦੇਖ, ਕੋਈ ਵੀ ਬੰਦਾ ਕਿਸੇ ਵੀ ਪਾਰਟੀ ਵਿੱਚ ਹੋ ਸਕਦਾ।
ਕਿਉਂਕਿ ਮਾਸਟਰ ਬਿਲਕੁਲ। ਡੈਮੋਕ੍ਰੇਸੀ ਆ ਬਿਲਕੁਲ ਤੁਹਾਡਾ ਰਿਲੀਜਨ ਹੋਰ ਚੀਜ਼ ਵਾ ਸਾਨੂੰ ਇੱਥੇ ਤੁਹਾਡੀ ਪਾਰਟੀ ਹੋ ਰਿਹਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਬੀਜੇਪੀ ਦੇ ਵਿੱਚ ਆ ਕੋਈ ਆਮ ਪਾਰਟੀ ਵਿੱਚ ਆ ਤੇਰੀ ਸੁੰਕਣ ਦੀ ਪਾਰਟੀ ਵਿੱਚ ਚਾਹੇ ਕੋਈ ਹੈਗਾ ਕਾਂਗਰਸ ਵਿੱਚ ਨਾ ਪਰ ਬੰਦਾ ਕੰਮ ਚੱਜ ਦੇ ਕਰੇ ਸਾਨੂੰ ਇਹ ਚਾਹੀਦਾ ਹਾਂ ਤਾਂ ਇਹ ਜਦੋਂ ਦੇਖੋ ਹੈ ਤਾਂ ਭਾਵੇਂ ਭਾਜਪਾ ਦਾ ਚਾਹੇ ਕੱਲ ਨੂੰ ਕੋਈ ਹੋਵੇ ਹੈ ਤਾਂ ਸਾਡਾ ਪ੍ਰਾਈਮ ਮਿਨਿਸਟਰ ਹਾਂ ਸਾਡਾ ਪ੍ਰਧਾਨ ਮੰਤਰੀ ਆ ਉਹਨੂੰ ਇਹ ਨਾ ਦੇਖੋ ਕੌਣ ਆ ਪਰ ਮਾਸਟਰ ਉਹ ਕਿਸੇ ਵੀ ਪਾਰਟੀ ਦਾ ਹੋਵੇ ਕਹਿਣ ਦਾ ਮਤਲਬ ਇਹ ਆ ਜਦੋਂ ਤੁਸੀਂ ਉਹਨੂੰ ਕਿਸੇ ਵਰਗਾ ਬਣਾ ਕੇ ਸ਼ੋਅ ਕਰਦੇ ਆ ਦੇਖੋ ਜੀ ਕਿੰਨਾ ਪਿਆਰ ਹੈ ਕਿੰਨੀ ਇਮਾਨਦਾਰੀ ਹੈ ਤੁਹਾਡੇ ਭਾਈਚਾਰੇ ਦਾ ਕਿੰਨਾ ਸੋਚਦੇ ਉਹ ਗਲਤ ਆ ਉੱਥੇ ਜਿਹੜਾ ਸੁਨੇਹਾ ਨਾ ਗਲਤ ਜਾਂਦਾ ਆ ਅਸੀਂ ਨਹੀਂ ਪੋਲੀਟੀਸ਼ੀਅਨ ਰਾਜਨੀਤਿਕ ਸਾਰੇ ਪੋਲੀਟੀਸ਼ੀਅਨ ਇਹ ਸਾਰੇ ਇੱਕੋ ਹੀ ਹੁੰਦੇ ਆ ਜਦ ਕਿਉਂ ਦੇਖ ਵੋਟਾਂ ਸਿਰ ਉਹਨੂੰ ਜਿੱਤਣਾ ਉਹਨਾਂ ਲੋਕਾਂ ਨੂੰ ਖੁਸ਼ ਰੱਖਣਾ ਤਾਂ ਕਿ ਉਹਨੂੰ ਵੋਟਾਂ ਮਿਲਣ ਇਹ ਤਾਂ ਆਪਾਂ ਸਮਝ ਰੱਖਣੀ ਹੈ ਵੋਟ ਪਾਉਣ ਲੱਗੇ ਆਪਾਂ ਕੀ ਦੇਖਣਾ ਤੇ ਕੀ ਨਹੀਂ ਦੇਖਣਾ ਠੀਕ ਹੈ ਬਾਕੀ ਜਿਹਦਾ ਮਾਸਟਰ ਕਹਿੰਦਾ ਹੈਗਾ ਉਹ ਆਪਣਾ ਪ੍ਰਧਾਨ ਮੰਤਰੀ ਉਹ ਉੱਥੇ ਗਿਆ ਅਮਰੀਕਾ ਇਹ 'ਚ ਕੋਈ ਸ਼ੱਕ ਨਹੀਂ ਕਿ ਉਹਦੀ ਇਸ ਵੇਲੇ ਬੱਲੇ ਬੱਲੇ ਆ ਉਹਨੂੰ ਸਾਰੇ ਮੰਨਦੇ ਆ ਉਹਦੀ ਇੱਜ਼ਤ ਕਰਦੇ ਆ ਰਿਸਪੈਕਟ ਕਰਦੇ ਆ ਜਦੋਂ ਦੇ ਉਹ ਆਏ ਆ ਉਦੋਂ ਦਾ ਹਿੰਦੁਸਤਾਨ ਦਾ ਨਾਂ ਜਿਹੜਾ ਬੜਾ ਉੱਚਾ ਹੋਇਆ ਇਹਨਾਂ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਸੀ ਹੁਣ ਮਨਮੋਹਨ ਸਿੰਘ ਦਾ ਵੀ ਇੱਜ਼ਤ ਰਸੂਖ ਬਹੁਤ ਸੀ ਸਾਰੀ ਦੁਨੀਆ ਵਿੱਚ ਪਰ ਜੇ ਉਸ ਦਾ ਆਪਾਂ ਨੂੰ ਕਹਿਣਾ ਪਊਗਾ ਚਾਹੇ ਉਹ ਮੋਦੀ ਜੀ ਆ ਤੇ ਚਾਹੇ ਮਨਮੋਹਨ ਸਿੰਘ ਐਸੇ ਪ੍ਰਾਈਮ ਮਿਨਿਸਟਰ ਆਪਾਂ ਕਰਦੇ ਆ ਖਾਸ ਤੌਰ ਤੇ ਦੇਖੋ ਇੰਡੀਆ ਵਿੱਚ ਬਹੁਤ ਸਾਡੀਆਂ ਮਤਭੇਦ ਸਾਡੇ ਮੋਦੀ ਸਾਹਿਬ ਨਾਲ ਹੈਗੇ ਆ ਸਾਡੀ ਉਸ ਪਾਰਟੀ ਨਾਲ ਆ ਹਨਾ ਮੋਦੀ ਨਾਲ ਵੀ ਸਾਡੇ ਪਾਰਟੀ ਦੇ ਨਾਲ ਆ ਮਤਭੇਦ ਉਹਨਾਂ ਦੇ ਜਿਹੜੇ ਏਜੰਡੇ ਆ ਪਰ ਉੱਥੇ ਜਿਹੜਾ ਯੋਗਾ ਦਿਵਸ ਆ ਹੁਣ ਬਹੁਤ ਸਾਰੇ ਸਾਡੇ ਇਹ ਲੋਕ ਕਹਿੰਦੇ ਯੋਗਾ ਕੀ ਹੈ ਜੀ ਪਰ ਇਹਨੇ 2014 ਦੇ ਵਿੱਚ ਕਿਹਾ ਯੂਐਨਓ ਦੇ ਵਿੱਚ ਵੀ ਇਹਨੂੰ ਜਿਹੜਾ ਯੋਗਾ ਦਿਵਸ ਹੈ ਤਾਂ ਇੰਡੀਆ ਦਾ ਰਾਸ਼ਟਰੀ ਦਿਨ ਬਣਾ ਦਿਓ ਅੰਤਰਰਾਸ਼ਟਰੀ ਦਿਨ ਇਹਨੂੰ ਮਨਾਇਆ ਜਾਂਦਾ 21 ਜੂਨ ਨੂੰ 21 ਜੂਨ ਦੀ ਵੈਸੇ ਵੀ ਅਹਿਮੀਅਤ ਬਹੁਤ ਆ 21 ਜੂਨ ਇਦਾਂ ਦਾ ਵੀ ਦਿਨ ਬਹੁਤ ਵੱਡਾ ਦਿਨ ਸਭ ਤੋਂ ਵੱਡਾ ਇੱਕ ਪਾਸੇ ਛੋਟਾ ਦਿਨ ਸਭ ਤੋਂ ਇੱਕ ਦਿਨ ਵੱਡਾ ਆ ਇੱਕ ਦਿਨ ਇਹ ਜਾਨੀ ਧਰਤੀ ਦਾ ਇਦਾਂ ਦਾ ਆ ਬਈ ਇਦਾਂ ਸਭ ਤੋਂ ਵੱਡਾ ਦਿਨ ਹੁੰਦਾ 21 ਜੂਨ ਨੂੰ ਉਹਨੂੰ ਸਭ ਤੋਂ ਛੋਟਾ ਵੀ ਹੁੰਦਾ ਆਸਟ੍ਰੇਲੀਆ ਸਭ ਤੋਂ ਛੋਟਾ ਹੁੰਦਾ ਸਭ ਤੋਂ ਛੋਟਾ ਹੁੰਦਾ ਦੋਨੇ ਪਾਸੀਆਂ ਹੁਣ ਇਹੀ ਗੱਲ ਜੇ ਆਪਾਂ ਦੇਖੀਏ ਵੀ ਉਸ ਦਿਨ ਯੋਗਾ ਦਿਵਸ ਤੇ ਜਦੋਂ ਆਟੋਮੈਟਿਕਲੀ ਭਾਰਤ ਦਾ ਨਾਮ ਆਉਣਾ ਹੁਣ ਅਮਰੀਕਾ ਦੇ ਵਿੱਚ ਯੋਗਾ ਦਿਵਸ ਨੇ ਜਿਹੜਾ ਕਰਵਾਇਆ ਉੱਥੇ ਜਾ ਕੇ ਸਾਨੂੰ ਇਸ ਗੱਲ ਦੇ ਉੱਤੇ ਘੱਟੋ ਘੱਟ ਮਾਣ ਤਾਂ ਕਰ ਲੈਣਾ ਚਾਹੀਦਾ ਵੀ ਚੱਲ ਘੱਟੋ ਘੱਟ ਸਾਡੇ ਮੁਲਕ ਦਾ ਗੱਲ ਹੀ ਮਾਣ ਵਾਲੀ ਸੀ ਇਹੋ ਮੈਂ ਤਾਂ ਮਾਣ ਸਾਨੂੰ ਕਰਨਾ ਚਾਹੀਦਾ ਮਾੜਾ ਅਮਰੀਕਾ ਦਾ ਤਾਂ ਹੁਣ ਮਾਣ ਮੂੰਹ ਜਾਂ ਤੂੰ ਕਰੀ ਜਾਂਦਾ ਤੇ ਜਿਹੜਾ ਯੋਗਾ ਹੁਣ ਪੰਜਾਬ 'ਚ ਹੋਣ ਡਿਆ ਸਾਡੇ ਮੁੱਖ ਮੰਤਰੀਆਂ ਨੂੰ ਉਹਦੀ ਗੱਲ ਕੋਈ ਛੇੜਦਾ ਨਹੀਂ ਇਹ ਦੇਖੀ ਤਾਂ ਬਾਦਸ਼ਾਹੀਆਂ ਕਿੱਦਾਂ ਛੇੜਨੀ ਇਹਦੀ ਦੇਖ ਉਹ ਕਿਹੜਾ ਯੋਗਾ ਕਰਦਾ ਹੋਵੇ ਨਾ ਤੈਨੂੰ ਕਿਤੇ ਪਤਾ ਨਹੀਂ ਤੇਰਾ ਮੁੱਖ ਮੰਤਰੀ ਯੋਗਾ ਨਹੀਂ ਕਰਾਉਂਦਾ ਬੜਾ ਭਜਾਤਾ ਨਾ ਨਹੀਂ ਜਲੰਧਰ ਜਿਹੜਾ ਇੰਨਾ ਇਕੱਠ ਕੀਤਾ ਤੇਰੇ ਨਾਲ ਤੁਹਾਡੇ ਨਾਲ ਝਾੜੂ ਵਾਲਿਆਂ ਦਾ ਹੀ ਆ ਯਾਰ ਲੰਬੜਾ ਤੈਨੂੰ ਇੱਕ ਗੱਲ ਸਮਝ ਤੇਰੀ ਕੀ ਉਹ 78 ਦਾ ਰੈਕੋਰਡ ਹੁੰਦਾ ਸੀ ਪੁਰਾਣਾ ਪੱਥਰ ਦਾ ਨਾ ਉਹਨੇ ਸੂਈ ਅੜ ਜਾਂਦੀ ਹੁੰਦੀ ਸੀ ਤੇਰੀ ਵੀ ਸੂਈ ਕੰਜਰਾ ਉੱਥੇ ਅੜ ਕੇ ਰਹਿੰਦੀ ਆ ਉਹ ਚੱਜ ਦੀ ਗੱਲ ਨਹੀਂ ਫੇ ਸੱਤ ਚ ਬੈਠਾ ਹੀ ਸਿੱਖ ਲਾ ਉਹਦੀ ਤਾਂ ਬਦਖੋਈ ਕਰੀ ਜਾਂਦੇ ਆ ਚੱਲ ਦੱਸ ਵੀ ਇਹ ਹੁਣ ਐਵੇਂ ਯੋਗਾ ਐਡੇ ਕਹਿੰਦੇ ਐਡੇ ਦਾ ਯੋਗਾ ਹੈ ਹੀ ਨਹੀਂ ਇਹ ਜਿੱਡਾ ਯੋਗਾ ਕਰਾਈ ਜਾਂਦਾ ਚੱਲ ਗਾਂ ਗੱਲ ਕਰ ਲੰਬੜਾ ਨਹੀਂ ਗੱਲ ਤਾਂ ਮੈਂ ਕਰਦੀ ਆ ਵੀ ਮਤਲਬ ਉਹਦੀ ਬਦਖੋਈ ਕਰੀ ਜਾਂਦੇ ਆ ਮਾਟਰ ਉਹ ਤਾਂ ਨੰਬਰ ਬਣਾ ਕੇ ਆਪਣੇ ਪੀਐਮ ਦੇ ਇਹਦੇ ਵਿੱਚ ਗੱਲ ਤਾਂ ਸਹੀ ਆ ਹੁਣ ਯੋਗਾ ਦਾ ਯੋਗਾ ਅਸੀਂ ਇਹਦੇ ਵਿੱਚ ਦੋ ਮਿਆਰ ਨਹੀਂ ਰੱਖ ਸਕਦੇ ਅਸੀਂ ਮੋਦੀ ਸਾਹਿਬ ਦਾ ਤਾਂ ਕਹਿ ਰਹੇ ਆ ਵੀ ਬਹੁਤ ਵੱਡਾ ਕੰਮ ਕੀਤਾ ਪਰ ਇੱਧਰ ਇਹਦੀ ਜਲਾਲਤ ਵੀ ਬੜੀ ਕੀਤੀ ਆ ਉਹਦਾ ਕਾਰਨ ਇਹ ਆ ਵੀ ਯੋਗਾ ਆਪਣੀ ਯਾਰ ਪੰਜਾਬ 'ਚ ਕਰਦਾ ਕੌਣ ਸੀ ਅਸੀਂ ਤਾਂ ਮਿਹਨਤਕਸ਼ ਕੌਮ ਸੀ ਯੋਗਾ ਰੋਜ਼ ਹੀ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਜਿਹਨੇ ਕੰਮ ਕੋਈ ਕਰਨਾ ਨਹੀਂ ਹਨਾ ਜਾਂ ਕਹਿੰਦੇ ਜੇ ਮੈਨੇਜਰ ਸਾਹਿਬ ਵਰਗੇ ਇੱਦਾਂ ਦੇ ਬੈਠੇ ਆ ਜਾਂ ਮੇਰੇ ਵਰਗੇ ਕਹਿ ਲਓ ਵੀ ਅਸੀਂ ਬਹੁਤਾ ਮਿਹਨਤ ਵਾਲਾ ਕੰਮ ਕਰਦੇ ਨਹੀਂ ਯੋਗਾ ਤਾਂ ਉਹਨਾਂ ਲਈ ਆ ਅਸੀਂ ਤਾਂ ਮਿਹਨਤਕਸ਼ ਕੌਮ ਉਹਦਾ ਕਾਰਨ ਸਾਡਾ ਕਿੱਤਾ ਇਦਾਂ ਦਾ ਹਨਾ ਕਿੱਤਾ ਹੁਣ ਉਹਦੇ ਵਿੱਚ ਜੇ ਕਰ ਵੀ ਦਿੱਤਾ ਆ ਇਹਦੇ ਬਹੁਤ ਸਾਰੀਆਂ ਮਾਨਸਿਕ ਸਰੀਰਕ ਜਿਹੜੀਆਂ ਬਿਮਾਰੀਆਂ ਦੂਰ ਹੁੰਦੀਆਂ ਪਰ ਜਦੋਂ ਅਸੀਂ ਇਹ ਦੇਖਦੇ ਆ ਕਿ ਯੋਗਾ ਨੂੰ ਜੋੜ ਕੇ ਇੱਕ ਸਪੈਸੀਫਿਕ ਧਰਮ ਨਾਲ ਵੀ ਜੋੜਿਆ ਜਾਂਦਾ ਉਹਦੇ ਨਾਲ ਇਦਾਂ ਲੱਗਦਾ ਆ ਉਹ ਸਾਨੂੰ ਫਿਰ ਲੱਗਦਾ ਵੀ ਸ਼ਾਇਦ ਇਹ ਕਿਤੇ ਉਸ ਤਰੀਕੇ ਦੇ ਨਾਲ ਨਹੀਂ ਪਰ ਫਿਰ ਉੱਥੇ ਆ ਜਾਂਦੀਆਂ ਚਾਲਾਂ ਸਮਝਣੀਆਂ ਬੜੀਆਂ ਔਖੀਆਂ ਨਾਲ ਦੂਸਰੇ ਪਾਸੇ ਜਿਹਦੇ ਨਾਲ ਸਰੀਰਕ ਜਾਂ ਮਾਨਸਿਕ ਤੰਦਰੁਸਤੀ ਮਿਲਦੀ ਹੋਵੇ ਉਹਦਾ ਰਿਲੀਜਨ ਨਾਲ ਕੁਝ ਲੈਣ ਦੇਣ ਨਹੀਂ ਤੁਹਾਨੂੰ ਕਰ ਲੈਣਾ ਚਾਹੀਦਾ ਲੰਬੜਾ ਯੋਗੇ ਦੀ ਤੂੰ ਗੱਲ ਕੀਤੀ ਆ ਜਿਹੜਾ ਉੱਥੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਉਹ ਇੱਕ ਐਕਟ ਆਂਦਾ ਆਪਣੇ ਐਸਜੀਪੀਸੀ ਵਾਸਤੇ ਜੋ ਪ੍ਰਸਾਰਣ ਲਈ ਕਰਾਉਣ ਵਾਸਤੇ ਉਹ ਕੀ ਆ ਲੰਬੜਾ ਹੁਣ ਤੇਰੀ ਤੂਤੀ ਕਿਉਂ ਬੰਦ ਹੋ ਗਈ ਉਹ ਵੀ ਆਮ ਪਾਰਟੀ ਦਾ ਪ੍ਰਧਾਨ ਆ ਸੀਐਮ ਪਹਿਲਾਂ ਭਗਵੰਤ ਮਾਨ ਉਹ ਕੀਤੀ ਨਾ ਹੁਣ ਕਿਹਾ ਵੀ ਗੁਰਬਾਣੀ ਜਿਹੜੀ ਆ ਕਿੰਨਾ ਵਧੀਆ ਭਾਸ਼ਣ ਦਿੱਤਾ ਸਾਰਿਆਂ ਲਈ ਹੋਣੀ ਚਾਹੀਦੀ ਵੀ ਗੁਰਬਾਣੀ ਨੂੰ ਫ੍ਰੀ ਕਰੋ ਇੱਕ ਚੈਨਲ ਕਿਉਂ ਦਿਖਾਉਂਦੀ ਸਾਰੀ ਚੈਨਲ ਤੇ ਦਿਖਾ ਲਓ ਮੈਨੂੰ ਦੱਸ ਭਾਵੇਂ ਤੂੰ ਕਾਂਗਰਸ ਦਾ ਭਾਵੇਂ ਤੂੰ ਬੀਜੇਪੀ ਦਾ ਚਾਹੇ ਬਾਜੀ ਹੁਣ ਦੱਸ ਮਾੜੀ ਗੱਲ ਕਹੀ ਚੰਗੀ ਗਈ ਹੈ ਲੰਬੜਾ ਸੱਚ ਬੋਲੀ ਹੁਣ ਅੱਛਾ ਤੇਰੇ ਹੋ ਗਿਆ ਤੂੰ ਮੇਰੀ ਗੱਲ ਕਰ ਪਹਿਲਾਂ ਸੱਚ ਕਿ ਝੂਠ ਤੇਰਾ ਹੋ ਗਈ ਦੰਦ ਖਸਾਈ ਹਾਂ ਗੱਲ ਕਰ ਤੂੰ ਤੇਰੀ ਮੰਜਰਾ ਹੋ ਗਈ ਦੰਦ ਖਸਾਈ ਆ ਹੋ ਗਏ ਤੂੰ ਕਰ ਆਪਣੀ ਬਸ ਕਿਉਂਕਿ ਤੇਰੇ ਦੰਦ ਹੀ ਮਾਟਰਾ ਗੱਲ ਸੁਣਨਾ ਹੁਣ ਤੂੰ ਵੀ ਧਿਆਨ ਨਾਲ ਹੈ
ਇਹ ਹੁਣ ਮੈਨੂੰ ਜਬਰੀ ਮਨਾਉਣ ਨੂੰ ਫਿਰਦੇ ਆ ਵੀ ਤੂੰ ਕਹਿ ਮੈਨੂੰ ਚੰਗਾ ਕੰਮ ਕੀਤਾ ਹੀ ਆ। ਹਾਲੇ ਇੱਕ ਤਾਂ ਪਾਈ ਦੀ ਬੱਟੀਆਂ ਉੱਪਰ ਚੱਲ ਗੱਲ ਕਰ ਮਾਟਰਾ ਵੀ ਗੱਲ ਏਦਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਤੁਸੀਂ ਨਾ ਭਾਫ ਨਹੀਂ ਰੱਖਦੇ ਹੈਗੇ ਪੂਰੀ। ਤੁਸੀਂ ਨਾ ਮਾੜੀ ਮੋਟੀ ਅੱਗ ਨਿਕਲਦੀ ਧੂਆਂ ਨਿਕਲਦਾ ਦੇਖ ਲੈਂਦੇ ਆ ਵੀ ਸੇਕਾ ਆਊਗਾ ਤਾਂ ਪਹਿਲਾਂ ਸੋਚੀਦਾ ਹੁੰਦਾ ਵੀ ਇਹ ਸੇਕਾ ਕਾਹਦੇ ਲਈ ਕੱਢਣ ਲੱਗੇ ਆ। ਅੱਗ ਦੇ ਵੀ ਕਈ ਕੰਮ ਹੁੰਦੇ ਆ। ਦੇਖੋ ਇਹ ਜਿਹੜਾ ਕਹਿੰਦੇ ਨਾ ਫ੍ਰੀ ਗੁਰਬਾਣੀ ਦਾ ਪ੍ਰਸਾਰਣ ਹੋਣਾ ਚਾਹੀਦਾ, ਬਹੁਤ ਚੰਗੀ ਗੱਲ ਆ, ਮੈਂ ਸਹਿਮਤੀ ਕਰਦਾ ਆ। ਵਾਹ ਜੀ ਵਾਹ, ਠੀਕ ਹੈ ਜੀ, ਪਰ ਗੱਲ ਮੇਰੀ ਮੁੱਕੀ ਨਹੀਂ ਹੈਗੀ। ਹਾਂ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਨਾਂ ਦੀਆਂ ਚਾਲਾਂ ਕੀ ਹੁੰਦੀਆਂ। ਇਹ ਗੱਲ ਨਾ ਜੇ ਇੱਥੇ ਹੀ ਮੁੱਕਦੀ ਹੁੰਦੀ ਕਿ ਇਹਨੂੰ ਫ੍ਰੀ ਕਰ ਦਿਓ ਜੀ, ਸਾਰਿਆਂ ਨਾਲ ਬਰਾਬਰ ਦਾ ਹੱਕ ਹੋਣਾ ਚਾਹੀਦਾ ਆ, ਤਾਂ ਮੈਂ ਚੁੱਪ ਰਹਿਣਾ ਸੀਗਾ। ਇਹ ਗੱਲ ਇੱਥੇ ਮੁੱਕਦੀ ਨਹੀਂ ਹੈਗੀ। ਕਿੱਥੇ ਮੁੱਕ ਇਹ ਮਰਿਆ ਸੱਪ ਪੰਜਾਬ ਦੇ ਗਲ ਪੈ ਗਿਆ ਆ। ਇਹ ਹੁਣ ਗਾਹਾਂ ਦੇ ਸਾਲਾਂ 'ਚ ਦੇਖਿਓ ਪੰਜਾਬ 'ਚ ਕਿੱਦਾਂ ਨੇਰਗਾਦੀ ਹੋਣੀ ਆ। ਮੇਰੇ 3-4 ਚੀਜ਼ਾਂ ਸੁਣ ਲਓ ਤੇ ਮੇਰੇ ਨਾਲ ਜਵਾਬ ਦੇ ਦਿਓ ਜੀ ਆਉਂਦਾ ਆ। ਚੱਲ ਕਰ ਤੁਹਾਡੇ ਬਾਰੇ ਬਾਦੀ ਗੱਲ ਹੈ ਹੀ ਨਹੀਂ ਗੀ। ਚੱਲ ਗੱਲ ਕਰ। ਪਹਿਲੀ ਗੱਲ ਤਾਂ ਇਹ ਹੁੰਦੀ ਆ ਜਿਹੜੀ ਇਹ ਐਸਜੀਪੀਸੀ ਸੰਵਿਧਾਨਕ ਬਾਡੀ ਆ, ਠੀਕ ਹੈ ਜੀ, ਇਹ ਹੈਗੀ ਨਰੋਲ ਸਿਧਾਂਤਕ ਤੇ ਧਾਰਮਿਕ ਬਾਡੀ। ਪਹਿਲੀ ਗੱਲ, ਜੇ ਰਾਜਨੀਤਿਕ ਪਾਰਟੀਆਂ ਐਦਾਂ ਵਿੱਚ ਨਾ ਆਪਣੇ ਆਰਟੀਕਲ ਲਿਆ ਕੇ ਪਾਉਣੀਆਂ ਸ਼ੁਰੂ ਕਰ ਦੇਣ, ਇਹਨਾਂ ਨੇ ਵੀ ਉਹ 125 ਨੰਬਰ ਦੇ ਵਿੱਚ ਜਿਹੜੀ 125 ਨੰਬਰ ਧਾਰਾ ਹੈ ਉਹਦੇ ਵਿੱਚ 125A ਬਣਾ ਕੇ ਪਾਤੀ ਵੀ ਇਹਦੀਆਂ ਜੀ ਐਦਾਂ ਟੈਲੀਕਾਸਟ ਹੋਣਾ ਚਾਹੀਦਾ ਜੀ, ਇਹ ਫ੍ਰੀ ਹੋਣਾ ਚਾਹੀਦਾ। ਪਹਿਲੀ ਗੱਲ, ਜਦੋਂ ਉਹ ਐਕਟ ਬਣਿਆ ਸੀਗਾ 1925 ਦੇ ਵਿੱਚ, ਉਦੋਂ ਤਾਂ ਇਹ ਚੀਜ਼ਾਂ ਹੈ ਹੀ ਨਹੀਂ ਸੀਗੀਆਂ, ਉਦੋਂ ਟੈਲੀਵਿਜ਼ਨ ਨਹੀਂ ਸੀ। ਠੀਕ ਹੈ ਜੀ, ਉਦੋਂ ਇਹ ਚੀਜ਼ਾਂ ਲਿਖੀਆਂ ਨਹੀਂ ਗਈਆਂ ਹੈਗੀਆਂ। ਇਹਨਾਂ ਪਤੰਦਰਾਂ ਨੂੰ ਇਹ ਪੁੱਛੇ ਵੀ ਜੇ ਤੁਸੀਂ ਇਹ ਧਾਰਾ ਅੱਜ ਪਾਉਂਦੇ ਆ ਨਾ, ਕੱਲ ਨੂੰ ਸਰਕਾਰਾਂ ਬਦਲ ਜਾਣੀਆਂ ਆ, ਇਹਨਾਂ ਤੋਂ ਵੀ ਮਾੜੇ ਹੋਰ ਆ ਜਾਣੇ ਆ। ਇਹ ਤਾਂ ਹੈਗੇ ਹੀ ਮਾੜੇ ਆ, ਇਹਨਾਂ ਤੋਂ ਇੱਕ ਹੋਰ ਵੀ ਮਾੜੇ ਹੋਣੇ ਆ, ਉਹ ਆ ਜਾਣੇ ਆ। ਕੱਲ ਨੂੰ ਕੋਈ ਹੋਰ ਧਾਰਾ ਪਾ ਦੇਣਗੇ, ਕੱਲ ਨੂੰ ਇਹ ਕਹਿਣਗੇ ਵੀ ਅਸੀਂ ਜਥੇਦਾਰ ਵੀ ਆਪ ਲਾਉਣਾ, ਤਨਖਾਹ ਵੀ ਅਸੀਂ ਰੱਖਣੀ ਆ, ਅਸੀਂ ਤਾਂ ਸੇਵਾਦਾਰ ਵੀ ਆਪ ਲਾਉਣੇ, ਆਰਟੀਕਲ C ਆ ਗਿਆ ਜੀ, D ਆ ਗਿਆ, ਫੇਰ ਕੀ ਕਰੂੰਗੇ? ਹੋ ਗਿਆ ਨਾ, ਸਿਧਾਂਤ ਭੰਗ ਹੋ ਗਿਆ ਨਾ। ਅਜੀ ਗੱਲ ਮੁੱਕੀ ਨਹੀਂ ਹੈਗੀ, ਤੈਅ ਲਾ ਕੇ ਜਾਓ ਹੁਣ ਪੂਰੀ। ਦੂਜੀ ਗੱਲ, ਇਹ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ, ਪਹਿਲੀ ਗੱਲ ਤਾਂ ਹੁਣ ਤੱਕ ਵੈਸੇ ਪੰਜਾਬ ਦਾ ਇਤਿਹਾਸ ਇਹੀ ਰਿਹਾ ਵੀ ਜਿਹੜੀਆਂ ਸਰਕਾਰਾਂ ਆ ਇਹ ਧਾਰਮਿਕ ਜਿਹੜੀ ਇਦਾਂ ਬੋਡੀਜ਼ ਹੁੰਦੀਆਂ ਵੀ ਦਖਲਅੰਦਾਜ਼ੀ ਨਹੀਂ ਕਰਦੀਆਂ ਨਾਲ ਨਵੀਆਂ ਇਹਨਾਂ ਨੇ ਕਰ ਲਈ। ਚੱਲ ਜੇ ਕਰੇ ਲਈ ਚੰਗੀ ਗੱਲ ਆ, ਇਹ ਤਰੀਕਾ ਨਹੀਂ ਹੈਗਾ। ਪਹਿਲੀ ਗੱਲ ਤਾਂ ਇਹ ਜਿਹੜਾ ਇਹਨੂੰ ਆਰਟੀਕਲ ਵਿੱਚ ਪਾਤਾ, ਜਿਹੜਾ ਬਿੱਲ ਲਿਖਿਆ ਜਾਣਾ ਆ, ਇਹ ਜਾਣਾ ਤਾਂ ਗਵਰਨਰ ਤੇ ਰਾਸ਼ਟਰਪਤੀ ਕੋਲ ਆ। ਉਹ ਇਹਨਾਂ ਦੇ ਪਹਿਲੇ ਕਿਤੇ ਸਕੇ ਆ, ਉਹ ਇਹ ਮੁੜ ਕੇ ਫੇਰ ਆ ਜਾਣਾ ਆ, ਕੰਮ ਕੋਈ ਹੋਣਾ ਨਹੀਂ ਹੈਗਾ। ਤਰੀਕਾ ਗਲਤ ਹੋ ਗਿਆ ਨਾ। ਇਹਦਾ ਅਧਿਕਾਰ ਸਿਰਫ ਹੈਗਾ ਕੋਰਟ ਦੇ ਕੋਲ, ਸੁਪਰੀਮ ਕੋਰਟ ਦੇ ਕੋਲ, ਜੇ ਆਪਾਂ ਕਹਿੰਦੇ ਵੀ ਕੋਰਟਾਂ ਜਿਹੜੀਆਂ ਆਪਣੀਆਂ ਵੱਡੀਆਂ ਆ। ਇਹਨਾਂ ਪਤੰਦਰਾਂ ਨੂੰ ਇੰਨੀ ਅਕਲ ਹੋਣੀ ਚਾਹੀਦੀ ਸੀਗੀ, ਜੇ ਤੁਸੀਂ ਇਹੋ ਜਿਹਾ ਕੋਈ ਕੰਮ ਕਰਨਾ ਆ ਨਾ, ਸਭ ਤੋਂ ਪਹਿਲਾਂ ਉਸ ਬੋਡੀ ਦੇ ਵਿੱਚ ਜਾਓ, ਆਪਣਾ ਬਹੁਮਤ ਹਾਸਲ ਕਰੋ, ਫਿਰ ਇਹ ਮਤੇ ਲੈ ਕੇ ਆਓ, ਫਿਰ ਗੱਲ ਬਣਦੀ ਹੁੰਦੀ ਆ। ਤੁਸੀਂ ਆਪ ਤਾਂ ਵਿੱਚ ਗਏ ਨਹੀਂ, ਤੁਹਾਡੀ ਕੋਈ ਬਹੁਮਤ ਹੈ ਨਹੀਂ ਗੀ, ਏਦਾਂ ਤੁਸੀਂ ਬੋਡੀਆਂ ਭੰਨਣ ਲੱਗ ਪਏ, ਇਹਦਾ ਕਲੇਸ਼ ਪੈਣਾ ਪੰਜਾਬ ਦੇ ਗੱਲ 'ਚ। ਉਹ ਲੰਬੜਾ, ਤੂੰ ਤਾਂ ਪਾਣੀ 'ਚ ਮਧਾਣੀ ਪਾਈ ਹੋਈ ਆ ਤੇ ਗੱਲਾਂ ਤੇ ਗੱਲਾਂ ਜਾਂਦਾ ਬਣਾਈ। ਸੋਚਣ ਜੋ ਮਰਜ਼ੀ ਕਹੀ ਜਾ, ਜਦੋਂ ਕਿਸੇ ਦੀ ਜੇਬ 'ਚੋਂ ਜਥੇਦਾਰ ਨਿਕਲਦੇ ਸੀ ਤੈਨੂੰ ਉਦੋਂ ਨਹੀਂ ਸਮਝ ਆਈ ਮਾੜੀ ਮੋਟੀ? ਉਹ ਸਹੀ ਸੀ। ਨਹੀਂ ਹੁਣ ਤਾਇਆ ਕਦੋਂ ਨਹੀਂ ਪੋਲੀਟੀਕਲ ਦਖਲ ਹੋਇਆ ਐਸਜੀਪੀ ਦੇ ਵਿੱਚ, ਕਿਹੜਾ ਸਮਾਂ ਸਾਰੇ ਗੱਡ ਲਗਾ ਲਈ। ਜੇ ਉਹਨਾਂ ਨੇ ਉਹ ਧੱਕੇ ਵਾਲਾ ਦਖਲ ਦਿੰਦੇ ਰਹੇ ਨਾ, ਅੱਜ ਲਪੇਟ ਕੇ ਲੋਕਾਂ ਨੇ ਬਾਹਰ ਰੱਖ ਦਿੱਤਾ। ਪੰਜੂਲੀ ਸਾਹਿਬ ਨੇ ਕਿੰਨਾ ਵੱਡਾ ਲੇਖ ਲਿਖ ਕੇ ਇਹਨਾਂ ਨੇ ਮੰਜੀ ਠੋਕੀ ਆ, ਹੋਰ ਕਿਤੇ ਹੁਣ ਇਹੋ ਜਿਹੀ ਮੰਜੀ ਠੋਕੀ ਆ। ਹੁਣ ਬਿਸਤਰਿਆਂ ਦੇ ਪਰੇ ਹੋ ਕੇ ਬੈਠੇ ਨਾਲ ਹਜੇ ਕਿਤੇ ਵੀ ਨਹੀਂ ਗਏ। ਉਹ ਜਿਹੜਾ ਹੁਣ ਵੀ ਜਥੇਦਾਰ ਬਣਾਇਆ ਉਹ ਵੀ ਉਹਨਾਂ ਦਾ ਹੀ ਬਣਾਇਆ ਆ, ਗਾਂ ਵੀ ਏਦਾਂ ਹੀ ਬਣਨਾ। ਜਿਹੜੀ ਦਖਲ ਅੰਦਾਜ਼ੀ ਦੀ ਗੱਲ ਕਰਦਾ ਨਾ, ਅਕਾਲੀ ਪਾਰਟੀ ਤੋਂ ਵੱਧ ਕਿਹਨ ਕੀਤੀ ਆ? ਚਾਹਦੀ ਉਹ ਕੁਝ ਕੀਤੀ ਆ? ਦੇਖੋ ਮਾਸਟਰਾ, ਇਹ ਮਸਲਾ ਵੈਸੇ ਉੱਠਣਾ ਨਹੀਂ ਸੀਗਾ ਜੇ ਨਾ ਸਾਡੇ ਲੀਡਰਾਂ ਜਗਲ ਹੁੰਦੀ। ਮੈਂ ਤੁਹਾਨੂੰ ਪਹਿਲੇ ਕਿਹਾ, ਲੀਡਰਾਂ ਨੂੰ ਭਾਪ ਲਿਆ ਕਰੋ, ਅੱਗ ਕਿੱਥੇ ਬਾਲਦੇ, ਧੂਆਂ ਕਿੱਥੇ ਬਾਲਦੇ ਆ। ਜੇ ਅਕਾਲੀਆਂ ਨੂੰ ਅਕਲ ਹੁੰਦੀ, ਜੇ ਮਸਲਾ ਨਾ ਸੁਲਝਾਉਣਾ ਹੁੰਦਾ, ਅਕਾਲੀ ਮੋਹਰੇ ਆਉਂਦੇ ਔਰ ਜਿਹੜਾ ਇਹਨਾਂ ਨੇ ਐਗਰੀਮੈਂਟ ਕੀਤਾ ਉਹਨੂੰ ਆਪ ਬਾਦਲ ਸਾਹਿਬ ਕਹਿੰਦੇ ਕਿ ਇਹ ਜੀ ਅਸੀਂ ਹੁਣ ਇਹ ਖਤਮ ਕੀਤਾ, ਅੱਜ ਤੋਂ ਬਾਅਦ ਸਾਰਿਆਂ ਲਈ ਫ੍ਰੀ ਆ। ਲਓ ਜੀ, ਜੇ ਕਿਤੇ ਇਹ ਕਰ ਜਾਂਦੇ ਤਾਂ ਕਾਲੀ ਸਰਕਾਰ ਵੀ ਅਗਲੀ ਵਾਰੀ ਬਣ ਜਾਣੀ ਸੀ। ਆ ਹੁਣ ਦੇਖਦਾ ਮੇਰੀ ਗੱਲ ਸੁਣ, ਜਦੋਂ ਪ੍ਰਧਾਨ ਨੇ ਜਿਹੜਾ ਬਦਲਦਾ, ਹੁਣ ਕਾਰਜਕਾਰੀ ਪ੍ਰਧਾਨ ਜਿਹਨੂੰ ਕਹਿ ਕੇ ਬਦਲਦਾ ਪਿਆ, ਉਹਨੂੰ ਅਸਤੀਫਾ ਦੇ ਦਿੱਤਾ। ਉਹਨੇ ਕਿਹਾ ਵੀ ਆਪਣਾ ਚੈਨਲ ਖੋਲੋ, ਔਰ ਲੋਕਾਂ ਅਮਰੀਕਾ ਦੇ ਵਿੱਚੋਂ ਲੋਕ ਜਿਹੜੇ ਸੀ ਮਦਦ ਦਿੰਦੇ, ਪੈਸਾ ਸਾਰਾ ਅਸੀਂ ਖਰਚ ਕਰਾਂਗੇ, ਉਹ ਵੀ ਨਹੀਂ ਕੀਤਾ। ਦਖਲ ਕਿਹਦਾ ਸੀ? ਗਾਣੇ ਨੂੰ ਕੀਤਾ। 2019 ਤੱਕ ਇਹ ਗੱਲਾਂ ਹੁੰਦੀਆਂ ਰਹੀਆਂ। ਉਹ ਸਾਡੇ ਅਸੀਂ ਨਵਾਂ ਚੈਨਲ ਲੈ ਕੇ ਆਉਣਾ, 14 ਤੋਂ ਸਟਾਰਟ ਹੋ ਗਈਆਂ ਸੀਗੀਆਂ ਗੱਲਾਂ ਇਹ। ਹੁਣ ਜੇ ਨਹੀਂ ਲੈ ਗਿਆ ਅਗਲੇ ਨੇ ਪਾਤਾ ਨਾ ਬਿੱਲ ਦਾ ਬਜਟ ਢਕਾਉਣ, ਫਿਰ ਇਦਾਂ ਹੀ ਹੁੰਦੀ ਆ। ਨਾਲ ਸਾਡੇ ਲੰਬੜਾ, ਇਹਦਾ ਮਤਲਬ ਸਿੱਧਾ ਨਿਕਲ ਜਾਏ, ਜੇ ਕਾਲੀ ਲੀਡਰ ਥੋੜੀ ਜਿਹੀ ਅਕਲ ਵਰਤ ਲੈਂਦੇ, ਇੱਥੋਂ ਤੱਕ ਨੌਬਤ ਨਹੀਂ ਸੀ ਹੋਣੀ। ਸਹਿਮਤ ਆ? ਇਹ ਸਾਰੇ ਬੇੜੇ ਦੇ ਬੱਟੇ ਦਾ ਪਾਇਆ ਹੁੰਦਾ। ਮੈਂ ਕੀ ਸਮਝਾਉਣਾ ਚਾਹੁੰਦਾ, ਨਾ ਉਹ ਸਗਾ ਨਾ ਇਹ ਸਗਾ। ਤੁਸੀਂ ਨਾ ਸਮਝਿਓ
ਤੁਸੀਂ ਬਸ ਬੱਲੇ ਬੱਲੇ ਕਰਦੇ ਰਹੋਗੇ। ਹੁਣ ਸਾਡੇ ਹੁਣ ਐ ਉੱਥੇ ਖੁੰਡ ਕੱਢ ਦਿੱਤਾ ਆ, ਉਹਨਾਂ ਦਾ ਖੁੰਡ ਪੜ ਦਿੱਤਾ ਆ। ਉਹ ਖੁੰਡ ਕਿਸੇ ਨੇ ਨਹੀਂ ਕੱਢਿਆ, ਕਿਸੇ ਨੇ ਨਹੀਂ ਪੱਟਿਆ, ਖੇ ਸਵਾਹ ਪੈ ਗਈ। ਬਹੁਤ ਸਹੀ ਪੰਜਾਬ ਦੇ ਸਿਰ ਤੇ ਖੇ ਸਵਾਹ ਪੈ ਗਈ। ਕਲੀਅਰ ਕਰੋ ਕਿ ਕਲੀਅਰ ਹੀ ਆ। 1925 ਚ ਪਹਿਲਾਂ ਦੇਖੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਕਾਹਦੇ ਸੀ? ਇਸ ਵੇਲੇ ਇਹ ਅਸੀਂ ਭੁੱਲ ਗਏ। ਇਹ ਬਣਾਈ ਸਿੱਖਾਂ ਦੇ ਗੁਰਦੁਆਰੇ ਦਾ ਕੰਟਰੋਲ ਲੈਣਾ ਸੀ ਮਹੰਤਾਂ ਕੋਲੋਂ। ਇਹ ਮਹੰਤਾ ਕੰਟਰੋਲ ਤਾਂ ਲੈ ਲਿਆ ਸੀ। ਪਰ ਸਭ ਤੋਂ ਵੱਡੀ ਇਹ ਸੀ ਕਿ ਬ੍ਰਿਟਿਸ਼ ਗਵਰਨਮੈਂਟ ਦੀ ਦਖਲਅੰਦਾਜ਼ੀ ਬਹੁਤ ਸੀ। ਦਰਬਾਰ ਸਾਹਿਬ ਦਾ ਜਿਹੜਾ ਸੀਗਾ ਜਾਂ ਮਹੰਤਾਂ ਦੇ ਜਰੀਏ ਬਹੁਤ ਸਾਰੇ ਗੁਰਦੁਆਰੇ ਸਿੱਧੇ ਉਹਨਾਂ ਦੇ ਕੰਟਰੋਲ 'ਚ ਸੀਗੇ। ਸਿੱਧਾ ਡੀਸੀ ਡੀਲ ਕਰਦਾ ਸੀ। ਸਿੱਖ ਚਾਹੁੰਦੇ ਸੀ ਕਿ ਸਿੱਧਾ ਅਧਿਕਾਰ ਖੇਤਰ ਸਾਡੇ ਤੱਕ ਹੋਵੇ। ਅਸੀਂ ਆਪਣੀ ਇੱਕ ਕਮੇਟੀ ਬਣਾਈਏ ਤਾਂ ਕਿ ਅਸੀਂ ਆਪਣਾ ਜਿਹੜਾ ਅਧਿਕਾਰ ਖੇਤਰ ਹੈ ਆਪ ਅਸੀਂ ਡਿਸਾਈਡ ਕਰੀਏ, ਆਪਣੇ ਡਿਸੀਜਨ ਆਪ ਲਈਏ। ਹੁਣ ਮਹੰਤਾਂ ਦੇ ਥਰੂ ਰਾਜ ਕੌਣ ਕਰਦਾ ਸੀ? ਬ੍ਰਿਟਿਸ਼ ਗਵਰਨਮੈਂਟ। ਹੁਣ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਜਿਹੜਾ ਸੰਵਿਧਾਨ ਪਹਿਲਾਂ ਨਹੀਂ ਕਿਤੇ ਬਦਲਿਆ ਗਿਆ, 1925 ਤੋਂ ਬਾਅਦ 7 ਵਾਰੀ ਸੋਧਾਂ ਹੋਈਆਂ। ਭਾਰਤ ਆਜ਼ਾਦ ਹੋ ਗਿਆ। ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਹੁਣ ਕਿੱਦਾਂ ਦੇਖਿਆ ਅੰਮ੍ਰਿਤਸਰ ਵਾਲੇ? ਉੱਥੇ ਚੇਂਜ ਕਰਨੀ ਪਈ ਵੀ ਉਹਨਾਂ ਦਾ ਜਿਹੜਾ ਆ ਉੱਧਰ। ਹਰਿਆਣਾ ਨੇ ਵੀ ਕਰ ਲਈ। ਫਿਰ ਪੰਜਾਬ ਦੀ ਵੰਡ ਹੋ ਗਈ। ਤੇ ਪੰਜਾਬ ਤੋਂ ਬਾਹਰਲੇ ਜਿਹੜੇ ਇਲਾਕੇ ਆ ਉਹ ਕਿੱਦਾਂ ਕਰਨੇ ਆ? 7 ਵਾਰੀ ਸੋਧਾਂ ਤਾਇਆ ਹੋ ਗਈਆਂ। ਪਰ ਉਹਨਾਂ ਖੁਦ ਸੋਧਾਂ ਦੇ ਵਿੱਚ ਕਿਉਂ ਨਹੀਂ ਇਹ ਰੌਲਾ ਪਿਆ? ਇਸ ਕਰਕੇ ਕਿ ਚੁਣੇ ਹੋਏ ਜਿਹੜੇ ਨੁਮਾਇੰਦੇ ਸੀ ਸਾਡੇ, ਉਹਨਾਂ ਨੇ ਉਹ ਸੋਧ ਕੀਤੀ। ਹੁਣ ਇੱਥੇ ਭਗਵੰਤ ਮਾਨ ਵੀ ਸਹੀ ਆ ਵੀ 11-12 ਸਾਲ ਹੋ ਗਏ ਚੋਣ ਤਾਂ ਹੋਈ ਨਹੀਂ। ਹੁਣ ਉਹ ਬੰਦੇ ਜਿਹੜੇ ਆ ਡਿਸਾਈਡ ਕਰਦੇ ਆ, ਜਦ ਕਿ ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਐਕਟ ਨਹੀਂ ਸੀ ਹੋਣਾ ਚਾਹੀਦਾ। ਇਹਦਾ ਜਿਹੜਾ ਡਿਸੀਜਨ ਆ ਉਹ ਤਾਂ ਇਸੇ ਲਈ ਤਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ ਕਿ ਸਾਡੇ ਨੁਮਾਇੰਦੇ ਆਪਣਾ ਸੰਵਿਧਾਨ ਬਣਾਉਣਗੇ, ਉਹੀ ਡਿਸੀਜਨ ਲੈਣਗੇ। ਡਿਸੀਜਨ ਤੁਸੀਂ ਵਿਧਾਨ ਸਭਾ ਦੇ ਵਿੱਚ ਲੈਂਦੇ ਆ, ਉੱਥੇ ਤੁਸੀਂ ਦੇਖੋ ਵੀ ਉੱਥੇ ਸਾਡੇ ਭਗਤਾਂ ਦੇ ਨਾਂ ਕਿੱਦਾਂ ਲੈ ਗਏ ਵਿਧਾਨ ਸਭਾ ਦੇ ਵਿੱਚ। ਉੱਥੇ ਇਦਾਂ ਹੈ ਵੀ ਤਾਂ ਤੁਰਿਆ ਜਾਂਦਾ ਕੋਈ ਬੰਦਾ ਹੁੰਦਾ ਕੱਲੇ ਦੇ ਨਾਂ। ਇਹਦਾ ਮਤਲਬ ਨਾਲੇ ਮਾਟਰਾ ਮੈਂ ਤੈਨੂੰ ਕੋਈ ਨੌਲੇਜ ਨਹੀਂ। ਘੱਟੋ ਘੱਟ ਜਿਹੜੇ ਸਾਡੇ ਉੱਥੇ ਨੁਮਾਇੰਦੇ ਗਏ ਆ ਉਹਨਾਂ ਨੂੰ ਗੁਰਬਾਣੀ ਦੀ ਨੌਲੇਜ ਤਾਂ ਹੈ। ਕੀ ਭਗਵੰਤ ਮਾਨ ਨੂੰ ਪਤਾ ਹੈ ਗੁਰਬਾਣੀ ਦੀ ਨੌਲੇਜ ਜਾਂ ਸਾਡੀ ਜਿਹੜੀ ਮਰਿਆਦਾ ਜਾਂ ਪੁਰਾਣਾ ਜੋ ਵੀ ਪੁਰਾਤਨ ਸਿਸਟਮ ਚੱਲਦਾ? ਘੱਟੋ ਘੱਟ ਜਿਹੜੀ ਉੱਥੇ ਧਾਰਮਿਕ ਅਸੈਂਬਲੀ ਆ ਉੱਥੇ ਉਹ ਘੱਟੋ ਘੱਟ ਬਹਿਸ ਤਾਂ ਕਰ ਸਕਦੇ ਆ। ਉੱਥੇ ਮਾਟਰਾ ਨਾਲੇ ਮੈਂ ਇੱਥੇ ਹੁਣ ਤੈਨੂੰ ਟੋਕਦਾ ਆ, ਤੂੰ ਗੁੱਸਾ ਨਾ ਕਰੀ। ਮੈਂ ਤਾਂ ਇਹਦੀ ਥੋੜੀ ਹੋਰ ਝੱਪ ਕਰ ਦਵਾਂ। ਲੈ ਜੇ ਬਿੱਲ ਕੋਈ ਲੈ ਕੇ ਆਉਣਾ ਜਾਂ ਕੋਈ ਆਰਟੀਕਲ ਨਵਾਂ ਪਾਉਣਾ ਹੀ ਆ, ਵੀ ਪਤੰਦਰੋਂ 92 ਜਾਣਿਆ ਕਿਸੇ ਦਾ ਵੀ ਭੇਜਾ ਹੈ ਨਹੀਂਗਾ, ਸਵਾਹ ਭਰੀਓ ਆ। ਤੁਸੀਂ ਇਹ ਬਿੱਲ ਲੈ ਕੇ ਆਉਣ ਲੱਗੇ, ਪ੍ਰਸਾਰਣ ਉਹਨਾਂ ਦਾ ਫ੍ਰੀ ਕਰ ਦਿਓ, ਚੰਗੀ ਗੱਲ। ਇਹ ਤੋਂ ਪਹਿਲਾਂ ਇੱਕ ਹੋਰ ਗੱਲ ਕਰੋ। ਇਹ ਤੋਂ ਪਹਿਲਾਂ ਗੱਲ ਕਰੋ, ਚੋਣਾਂ ਸਮੇਂ ਸਿਰ ਹੋਣੀਆਂ ਚਾਹੀਦੀਆਂ। ਲਿਖ ਦਿਓ ਉੱਥੇ 5 ਸਾਲ ਬਾਅਦ ਹੋਣੀਆਂ ਚਾਹੀਦੀਆਂ। ਇਹ ਫਿਰ ਹੁਣ ਆਪੇ ਗੱਲ ਹੋ ਗਈ। ਇਹ ਫਿਰ ਜਿਹੜੇ ਨੁਮਾਇੰਦੇ ਆ ਹੋਰ ਕਰਨ ਕੌਣ ਆ ਉਹ? 92 ਤੁਹਾਡੇ ਹੀ ਆ, ਸਾਡੇ ਨਹੀਂ ਕਰ ਸਕਦੇ। ਜਿਹੜੀ ਆਰਟੀਕਲ ਵਾਲਾ ਪਾਉਣ ਵਾਲਾ ਬਣਦਾ ਆ ਉਹ ਪਾਉਣਾ। ਤੂੰ ਆਕਰਦਾ ਉਹਨਾਂ ਨੇ 12 ਸਾਲ ਕਾਹਦੇ ਰੌਲੀ ਪਾਈ 5 ਸਾਲ ਬਾਅਦ ਚੋਣਾਂ ਹੋਣੀਆਂ ਚਾਹੀਦੀਆਂ। 12 ਸਾਲ ਜੇ ਉਹਨਾਂ ਨੇ ਨਹੀਂ ਪਾਈ ਮਹਿੰਦਰਾ, ਘੱਟ ਤੋਂ ਘੱਟ ਇਹ ਪਹਿਲੀ ਵਾਰ ਕਹਿੰਦੇ ਕਿ ਪਹਿਲਾਂ ਆਹ ਆਰਟੀਕਲ ਸੋਧ ਕਰੋ। ਕਿੰਨੀ ਵਾਵਾ ਹੋਣੀ ਸੀ ਲੋਕਾਂ ਦੇ ਵਿੱਚ। ਨਹੀਂ ਤਾਂ ਪਰ ਗੱਲ ਇਹ ਆ, ਅਸੀਂ ਕਾਨੂੰਨੀ ਨੁਕਤੇ ਨਹੀਂ ਜਾਣਦੇ। ਹੁਣ ਪਹਿਲੀ ਗੱਲ ਤਾਂ ਵਿਧਾਨ ਸਭਾ ਦੇ ਕੋਲ ਅਧਿਕਾਰ ਥੋੜੀ ਚੋਣਾਂ ਕਰਾਉਣ ਦਾ। ਨਹੀਂ, ਚੋਣਾਂ ਤਾਂ ਕਰਾਉਣੀਆਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਨੇ। ਹੁਣ ਜਿਹੜੀਆਂ ਤੁਸੀਂ ਕਰਦੇ 12 ਸਾਲ ਵੀ 12 ਸਾਲ ਇਹ ਨਹੀਂ ਆਪਾਂ ਕਹਿ ਸਕਦੇ ਵੀ ਅਸੰਵਿਧਾਨਿਕ ਆ। ਸੁਪਰੀਮ ਕੋਰਟ ਦੇ ਵਿੱਚ ਕੇਸ ਪੈ ਜਾਂਦਾ। ਕੇਸ ਕੀ ਪੈਂਦਾ? ਸਹਿਜਧਾਰੀ ਸਿੱਖਾਂ ਦਾ। ਉਹਦਾ ਡਿਸੀਜਨ ਆਉਂਦੇ ਇੰਨਾ ਲੇਟ ਹੋ ਗਿਆ। ਉਹ ਇਹ ਨਹੀਂ ਵੀ ਉਹਨੇ ਆਪ ਰੋਕੀ ਆਇਆ ਵੀ ਅਕਾਲੀ ਦਲ ਬਾਦਲ ਨੇ ਕਹਿਤਾ ਚੋਣਾਂ ਨਹੀਂ ਹੋਣੀਆਂ। ਉਹ ਰੇੜਕਾ ਜਿਹੜਾ ਆ ਉਹ ਇੱਕ ਹੁੰਦੇ ਸੀ ਰਾਣੂ ਸਾਹਿਬ, ਉਹਨਾਂ ਨੇ ਕੋਰਟ ਦੇ ਵਿੱਚ ਪਾ ਦਿੱਤੀ ਡਿਸੀਜਨ ਵੀ ਸਾਨੂੰ ਵੀ ਅਧਿਕਾਰ ਦਿਓ। ਪਰ ਦੂਜੇ ਪਾਸੇ ਇੱਕ ਸ਼ੰਕਾ ਹੋ ਗਿਆ। ਹੁਣ ਮੈਂ ਸਿੱਖਿਆ ਪਰ ਹੈ ਸਹਿਜਧਾਰੀ ਆ। ਮੈਂ ਦਾੜੀ ਕੱਟਦਾ, ਤਾਇਆ ਬੈਠਾ ਸਿੱਖੀ ਮਰਿਆਦਾ ਨੂੰ ਮੰਨਦਾ ਪਰ ਦਾੜੀ ਕੱਟਦਾ, ਆਪਾਂ ਬੈਠੇ ਆ, ਠੀਕ ਹੈ ਜੀ। ਹੁਣ ਸਾਡੀ ਬਣਾ ਦੇ ਵਿੱਚ ਹੁਣ ਉਹਨਾਂ ਨੂੰ ਸ਼ੱਕ ਇਹ ਆ ਵੀ RSS ਦੇ ਬੰਦੇ ਵੀ ਹੋ ਸਕਦੇ ਆ, ਉਹ ਵੀ ਵਿੱਚ ਦਖਲਅੰਦਾਜ਼ੀ। ਗੱਲ ਤਾਂ ਇਹੀ ਆ ਕਿ ਅਸੀਂ ਇੱਕ ਪਾਸੇ ਹੁਣ ਆਪਣੀ ਜਿਹੜੀਆਂ ਧਾਰਮਿਕ ਸੰਸਥਾਵਾਂ ਇਹਨਾਂ ਦਾ ਵਕਾਰ ਬਹੁਤ ਖਤਰੇ ਤੇ ਲੱਗਾ ਹੋਇਆ। ਅਸੀਂ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਤਾਂ ਸੀ ਵੀ ਸਿੱਖਾਂ ਦੇ ਅਧਿਕਾਰ ਖੇਤਰ 'ਚ, ਪਰ ਸਾਨੂੰ ਹੁਣ ਕਿਤੇ ਵਿਸ਼ਵਾਸ ਕਰੀਏ, ਸਾਨੂੰ ਡਰ ਪੈ ਗਿਆ ਕਿ ਇਹ ਜਿਹੜੇ ਖੇਤਰ ਦੇ ਵਿੱਚ ਦਖਲਅੰਦਾਜ਼ੀਆਂ ਬਹੁਤ ਵੱਧ ਗਈਆਂ। ਇਹਦਾ ਕੋਈ ਢੰਗ ਤਰੀਕੇ ਦੇ ਨਾਲ ਜਿੱਦਾਂ ਦਾ ਸਿਸਟਮ ਤਾਂ ਉਹਦੇ ਪਿੱਛੇ ਸਿੱਖ ਲੀਡਰ ਹੀ ਆ ਨਾ। ਲੀਡਰ ਆ ਇਹਨਾਂ ਨੇ ਸਹੀ ਕੰਮ ਕੀਤਾ ਹੁੰਦਾ। ਉਹ ਨਲਾਇਕ ਨਿਕਲੀ ਇਸ ਗੱਲੋਂ ਜਿਹਦੇ ਕਰਕੇ ਸਾਰਾ ਕੁਝ ਹੋਣ ਡਿਆ। ਨਹੀਂ ਦੇਖੋ, ਅਕਾਲੀ ਸਰਕਾਰ ਬਹੁਤ ਚਲਾਈ ਪੰਜਾਬ ਵਿੱਚ, ਠੀਕ ਆ। ਹੁਣ ਜੇ ਕਿਤੇ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਪਹਿਲੀ ਗੱਲ ਤੇ ਇਹ ਆ, ਫਿਰ ਅਕਾਲੀ ਦਲ ਨੂੰ ਇਲੈਕਸ਼ਨ 'ਚ ਨਹੀਂ ਖੜੇ ਹੋਣਾ ਚਾਹੀਦਾ। ਧਾਰਮਿਕ ਬੋਡੀ ਆਡੀ ਰੱਖਦੇ, ਸੈਪਰੇਟ ਰੱਖਦੇ, ਵੱਖਰੀ ਰੱਖਦੇ, ਧਰਮ ਦੇ ਨਾਂ ਤੇ ਨਾ ਲੜਦੇ। ਪੰਜਾਬ 'ਚ ਹੋਰ ਨਾਂ ਰੱਖ ਲੈਂਦੇ ਉਹਦਾ, ਮੇਨ ਆਪਣੀ ਪਾਰਟੀ ਦਾ ਨਾਂ, ਤੁਹਾਨੂੰ ਤਾਂ ਵਿੱਚ ਲਿਆਉਂਦੇ ਹੀ ਨਾ। ਜੇ ਵਿੱਚ ਨਾ ਆਈ ਹੁੰਦੀ ਪੋਲੀਟੀਕਲ ਤੌਰ ਦੇ ਉੱਤੇ ਤਾਂ ਸ਼ਾਇਦ ਲੋਕਾਂ ਦੀ ਸ਼ਰਧਾ ਉਸ ਨਹੀਂ ਤਾਇਆ ਜੇ ਆਪਾਂ ਦੇਖੀਏ ਪਹਿਲਾਂ ਜਿਹੜੇ ਸਾਡੇ ਪ੍ਰਧਾਨ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਅਕਾਲੀ ਦਲ ਦੇ, ਦੋਨਾਂ ਦਾ ਇੱਕੋ ਹੀ ਪ੍ਰਧਾਨ ਰਿਹਾ। ਮਾਸਟਰ ਤਾਰਾ ਸਿੰਘ ਦੀ ਐਗਜ਼ਾਮਪਲ ਲੈ ਲਓ, ਬਾਬਾ ਖੜਕ ਸਿੰਘ ਦੀ ਐਗਜ਼ਾਮਪਲ ਤੁਸੀਂ ਲੈ ਸਕਦੇ ਆ। ਉਹ ਜਿਹੜੇ ਇਕੱਠੇ ਰਹੇ ਆ, ਇਦਾਂ ਦਾ ਕੋਈ ਮਸਲਾ ਨਹੀਂ। ਪਰ ਇਵੈਂਚੁਅਲੀ ਉਹ ਕੰਮ ਹੁੰਦਾ ਨਾ ਕਿ ਪਹਿਲਾਂ ਜਦੋਂ ਕੋਈ ਵੀ
ਸੰਸਥਾ ਚੱਲਦੀ ਆ ਤਾਂ ਪਹਿਲੇ ਬੰਦੇ ਜਿਹਨਾਂ ਨੇ ਬੜੇ ਜੋਸ਼ ਨਾਲ ਚੱਲੀ ਬਣਾਈ ਹੁੰਦੀ ਆ, ਹਾਂਜੀ, ਹਾਂ। ਉਹ ਬਹੁਤ ਨੂੰ ਘੱਟ ਕਰਦੇ, ਬਹੁਤ ਸੋਹਣੀ ਚਲਾਉਂਦੇ ਆ। ਬਾਅਦ ਦੇ ਵਿੱਚ ਉਹ ਲੋਕ ਜਿਹੜੇ ਸੈਲਫ ਇੰਟਰਸਟ ਵਾਲੇ ਹੁੰਦੇ ਆ, ਫਿਰ ਵਿੱਚ ਉਹ ਆ ਜਾਂਦੇ ਆ। ਬਿਲਕੁਲ। ਜਦੋਂ ਉਹ ਆਲੇ ਦੇ ਕੰਮ ਭੰਗ ਹੋਣ ਲੱਗ ਪੈਂਦਾ, ਖਰਾਬ ਹੋਣ ਲੱਗ ਪੈਂਦਾ। ਆਇਆ ਅਕਾਲੀਆਂ ਦਾ ਬੇੜਾ ਪਤਾ, ਅਕਾਲੀ ਬੈਠਿਆ ਹੋਇਆ ਜੇ ਦੋ ਸ਼ਬਦਾਂ ਦੇ ਲੰਬੜ ਕੋ ਪੁੱਛਣਾ ਹੋਵੇ। ਇਹ ਜਿਹੜੀ ਬੋਡੀ ਸੀ ਨਾ SGPC, ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਕਮੇਟੀ ਆ, ਇਹਨੂੰ ਆਪਾਂ ਨਾ ਇੱਕ ਬਾਪ ਦੀ ਨਿਗਾਹ ਨਾਲ ਦੇਖਣਾ ਸੀਗਾ। ਅਕਾਲੀ ਤਾਂ ਉਹਦੇ ਕਹ ਲਓ ਕੋਈ ਥੱਲੇ ਦਾ ਸੀਗੇ। ਇਹ ਜਦੋਂ ਤੋਂ ਅਕਾਲੀਆਂ ਦੀ ਸੋਚ ਬਣ ਗਈ ਨਾ ਕਿ ਹੁਣ ਅਸੀਂ ਇਹਨਾਂ ਦੇ ਬਾਬਾ ਹੀ ਬਣ ਗਿਆ, ਵੀ ਹੁਣ ਸਾਰੇ ਸਾਡੇ ਤੋਂ ਥੱਲੇ ਹੀ ਆ, ਬੇੜੀ ਜਲਦੀ ਬੈਠੀ ਹੋਊਗਾ, ਇਹ ਆਪਣਾ ਤਾਲਮੇਲ ਸਹੀ ਕਰਨ ਲੱਗ ਗੱਲ ਨੱਕੇ ਲੱਗ ਜਾਣੀ ਆ। ਹੁਣ ਮਾਸਟਰ ਆਪਾਂ ਧਰਮ ਦੀ ਗੱਲ ਕਰਦੇ ਆ। ਅੱਜ ਜਿਹੜੀ ਫਿਲਮ ਬਣੀ ਆ ਹਿੰਦੀ ਦੀ ਆਦਿਪੁਰਸ਼, ਇਹਦੇ ਵੀ ਬੜੇ ਵਿਵਾਦ ਚੱਲ ਰਹੇ ਇਸ ਵੇਲੇ। ਤਾਂ ਆ ਦੇਖੋ ਧਾਰਮਿਕ ਤੌਰ ਦੇ ਉੱਤੇ ਲੋਕ ਹਜੂਮਾ ਬੰਨ ਕੇ ਚਲੇ ਗਏ। 300 ਕਰੋੜ ਦੇ ਕਰੀਬ ਕਹਿੰਦੇ ਕਮਾਈ ਹੋ ਗਈ, ਬਣ ਗਈ। ਪਰ ਉਹ ਤੋਂ ਬਾਅਦ ਇੱਕਦਮ ਹੀ ਡ੍ਰੌਪ ਕਰ ਗਏ। ਕਾਰਨ ਕੀ ਹੋਇਆ? ਭਾਸ਼ਾ ਤੁਸੀਂ ਦੇਖੋ ਕਿ ਹੁਣ ਜਿਹੜੇ ਕੰਪੈਰੀਜ਼ਨ ਕਰਦੇ ਆ ਆਪਾਂ, ਜਿਹੜੇ ਹੁਣ ਦੇਖੋ ਵੀ ਜਿਹੜੀ ਰਮਾਇਣ ਰਾਮਾਨੰਦ ਸਾਗਰ ਨੇ ਬਣਾਈ ਸੀ, ਆਪਾਂ ਜੋ ਬਚਪਨ ਦੇ ਵਿੱਚ ਦੇਖੀ ਆ, ਅਸੀਂ ਉਹਨਾਂ ਕੰਪੈਰੀਜ਼ਨ ਕਰਦੇ ਆ। ਉਹਨੇ ਬਹੁਤ ਹਾਰਡ ਵਰਕ ਕਰਕੇ ਬਣਾਈ ਸੀ ਉਹਨੂੰ ਜਾਨੀ ਇਦਾਂ ਲੱਗਦਾ ਸੀ ਲੋਕੀ ਮੱਥਾ ਟੇਕਦੇ ਹੁੰਦੇ ਸੀ ਰਾਮਚੰਦਰ ਹੋਣਾ ਦੀ, ਜਿਹੜੇ ਅਰੁਣ ਗੋਇਲ ਹੋਣੀ ਜਿਹੜੀ ਕਰਦੇ ਹੁੰਦੇ ਸੀ, ਹਨਾ। ਪਰ ਇਸ ਦੇ ਵਿੱਚ ਕੀ ਹੋਇਆ? ਉਹਨਾਂ ਦੀ ਭਾਸ਼ਾ ਦੇਖੋ, ਭਾਸ਼ਾ ਉਹਦੇ ਵਿੱਚ ਉਹ ਕਹਿੰਦਾ ਤੂੰ ਜੀ ਭੂਆ ਦੇ ਬਗੀਚੇ ਵਿੱਚ ਆਇਆ, ਹਾਂ ਤੇਲ ਤੇਰੇ ਬਾਪ ਦਾ ਆਇਆ। ਇਹ ਰਮੈਨ ਨਾ ਕੀ ਇਹਨਾਂ ਦਾ ਕੀ ਚੱਕਰ ਹੈ ਨਾ। ਜਦ ਕਿ ਜਿਹੜੀ ਪਹਿਲੀ ਰਮੈਨ ਆ ਉਹਦੇ ਵਿੱਚ ਦੇਖੋ ਬੜੇ ਹੋਰ ਤਰ੍ਹਾਂ ਦੇ ਉਹ ਸ਼ੁੱਧ ਸੀ, ਜਿੱਦਾਂ ਲਿਖੀ ਹੋਈ ਸੀ, ਜਿੱਦਾਂ ਆਪਾਂ ਨਿੱਕੇ ਹੁੰਦੇ ਡਰਾਮੇ ਦੇਖੇ ਸੀਗੇ, ਹਨਾ, ਦੁਸਹਿਰਾ ਦੇਖਿਆ ਹੋਇਆ ਸੀ। ਰਾਵਣ ਜਦੋਂ ਰਾਮ ਦੇ ਨਾਲ ਸੰਵਾਦ ਵੀ ਕਰਦਾ ਸੀ, ਉਹਦੇ ਵਿੱਚ ਰਿਸਪੈਕਟ ਝਲਕਦੀ ਸੀ। ਰਾਮ ਜਦੋਂ ਪਤਾ ਆ ਵੀ ਦੁਸ਼ਮਣ ਆ ਮੇਰਾ, ਰਾਵਣ ਦੇ ਨਾਲ ਜਦੋਂ ਸੰਬੋਧਨ ਹੁੰਦਾ ਸੀ, ਉਹ ਰਿਸਪੈਕਟ ਦੇ ਨਾਲ ਗੱਲ ਕਰਦੇ ਸੀ। ਉਹਨੂੰ ਅੱਜ ਵੀ ਲੋਕ ਉਨੀ ਉਤਸੁਕਤਾ ਦੇ ਨਾਲ ਦੇਖਦੇ ਆ। ਇਹ ਇੱਕ ਵੱਡੀ ਕਮਾਈ ਹੁੰਦੀ ਆ ਵੱਡੇ ਬੰਦਿਆਂ ਦੀ, ਕਿ ਆਪਣਾ ਜਿਹੜਾ ਦੁਸ਼ਮਣ ਆ ਉਹਦੇ ਨਾਲ ਅਸੀਂ ਬੋਲ ਚਾਲ ਅਸੀਂ ਕਿੱਦਾਂ ਦੀ ਰੱਖਣੀ, ਤੁਹਾਡਾ ਕਰੈਕਟਰ ਦੱਸਦਾ ਹੁੰਦਾ। ਪਰ ਇਹਦੇ ਵਿੱਚ ਇੰਨਾ ਜ਼ਿਆਦਾ ਵਿਗਾੜ ਪੈਦਾ ਹੋ ਗਿਆ ਕਿ ਹੁਣ ਦੇਖ ਲਓ ਵੀ ਹਿੰਦੂ ਜਿਹੜੇ ਲੋਕ ਆ ਉਹ ਜ਼ਰੂਰ ਇਹ ਕਹਿ ਰਹੇ ਆ ਵੀ ਸਾਡੇ ਯਾਰ ਤੁਸੀਂ ਜਿਹੜੇ ਕਰੈਕਟਰ ਆ ਜਾਂ ਸਾਡੀ ਸ਼ੁੱਧਤਾ ਆ ਉਹਦੇ ਨਾਲ ਖਿਲਵਾੜ ਕਰਦੇ ਆ। ਈਵਨ ਕਿ ਨੇਪਾਲ ਨੇਪਾਲ ਦੇਖੋ ਹਿੰਦੂ ਕੰਟਰੀ ਆ, ਉਹਨਾਂ ਨੇ ਬੈਨ ਹੀ ਕਰ ਦਿੱਤਾ। ਉਹਨੇ ਇਸੇ ਫਿਲਮ ਨੇ ਉਹ ਕਹਿੰਦੇ ਅਸੀਂ ਕੋਈ ਹਿੰਦੀ ਫਿਲਮ ਹੀ ਨਹੀਂ ਲਾਉਣ ਦੇਣੀ ਇੱਥੇ ਨੇਪਾਲ ਦੇ ਵਿੱਚ, ਉਹਨੇ ਬੈਨ ਹੀ ਕਰ ਦਿੱਤੀਆਂ ਸਾਰੀਆਂ ਵੀ ਬਾਲੀਵੁੱਡ ਦੀ ਕੋਈ ਮੂਵੀ ਨਹੀਂ ਇੱਥੇ ਲਾਉਣ ਦੇਣੀ ਤੇ ਸਾਡੇ ਧਰਮ ਦੇ ਨਾਲ ਖਿਲਵਾੜ ਕਰਦੇ। ਮਾਟਰਾ ਜੇ ਇੰਨਾ ਹੀ ਖਲਾਰਾ ਆ ਫਿਲਮ ਦੇ ਵਿੱਚ, ਵੈਸੇ ਤਾਂ ਕਹਿੰਦੇ ਉਹਨੇ ਉਹ ਸੀਤਾ ਵੀ ਇਹਦੇ ਵਿੱਚ ਇਹ ਦੱਸਦਾ ਵੀ ਇਹ ਤਾਂ ਭਾਰਤ 'ਚ ਜਨਮੀ ਆ, ਜਿਹਦੇ ਕਰਕੇ ਚੜੇ ਆ ਨੇਪਾਲ ਵਾਲੇ, ਇੰਨਾ ਜਾਇਜ਼ ਵੀ ਸੀਗਾ। ਇਹਦਾ ਡਾਇਰੈਕਟਰ ਤਾਂ ਹਿੰਦੂ ਆ, ਸਾਡੇ PM ਸਾਹਿਬ ਦੇ ਨਾਲ ਉਹਦੀਆਂ ਫੋਟੋਆਂ ਆ, ਸਰਕਾਰ ਤਾਂ ਕੋਈ ਐਕਸ਼ਨ ਲੈਂਦੀ ਨਹੀਂ ਹੈਗੀ। ਜਿੰਨੇ ਆਪਣੇ ਕੋਲ BJP ਦੇ ਘੈਂਟ ਜਿਹਾ ਲੀਡਰ ਆ, ਉਹਨਾਂ ਨੇ ਬੱਲੇ ਬੱਲੇ ਕੀਤੀ ਹੋਈ ਆ। ਤਾਂ ਕਰਨਾ ਸੀ ਜੇ ਕੋਈ ਮੁਸਲਮਾਨ ਹੁੰਦਾ ਵਿੱਚ, ਫਿਰ ਉਹਨਾਂ ਨੇ ਜ਼ਿਆਦਾ ਪੰਗਾ ਪਾਉਣਾ ਸੀ। ਨਹੀਂ ਫਿਰ ਹੁਣ ਆਪਾਂ ਦੋਸ਼ ਕਿਹਨੂੰ ਦਈਏ? ਫਿਰ ਇਸ ਹਿੰਦੂ ਕੌਮ ਨੂੰ ਦੋਸ਼ ਦਈਏ? ਹਿੰਦੂ ਕੌਮ ਨੂੰ ਕਿਦਾਂ ਦੋਸ਼ ਦੇ ਸਕਦੇ ਆ ਕਿ ਡਾਇਰੈਕਟਰ ਜਾਂ ਕਿ ਪ੍ਰੋਡਿਊਸਰ ਦੀ ਵਜ੍ਹਾ ਕਰਕੇ? ਨਹੀਂ ਲੋਕਾਂ ਦਾ ਹਜੂਮ ਕਿਉਂ ਨਹੀਂ ਬਾਹਰ ਆਇਆ ਫਿਰ ਸੜਕਾਂ ਦੇ ਉੱਪਰ? ਫਿਰ ਲੋਕੀ ਆਤ ਰਹੇ, ਹੁਣ ਗੱਲਾਂ ਕਰ ਰਹੇ ਆ, ਲੋਕੀ ਬਾਈਕਾਟ ਕਰ ਰਹੇ ਆ ਫਿਲਮ ਦਾ। ਪਰ ਮੇਰਾ ਖਿਆਲ ਹੈ ਬੰਦੀਆਂ ਉਹ ਜ਼ਰੂਰ ਬਾਹਰ ਨਿਕਲਣੀਆਂ ਚਾਹੀਦੀਆਂ ਸੀ। ਇੱਥੇ ਮਾਰਸੀ ਉਹਨੇ ਦਲਜੀਤ ਨੇ ਬਣਾਈ ਆ ਫਿਲਮ, ਉਹਦੇ ਵੀ ਚੱਲਣ ਹੀ ਨਹੀਂ ਦੇਣ ਦਾ, ਕਿਹੜੀ ਹੈਗੀ ਉਹ? ਹਾਂ ਜਸਵੰਤ ਖਾਲੜਾ, ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਉੱਤੇ ਬਣਾਈ। ਹਾਂਜੀ ਉਹ ਵੀ ਦੇਖੋ ਜਸਵੰਤ ਸਿੰਘ ਖਾਲੜਾ ਕਿੰਨੀ ਮਿਹਨਤ ਕੀਤੀ ਉਹਨਾਂ ਨੇ। ਜਦੋਂ ਕਾਲਾ ਦੌਰ ਪੰਜਾਬ ਵਿੱਚ ਚੱਲਦਾ ਸੀ, ਕੋਈ 3000 ਦੇ ਕਰੀਬ ਲਾਸ਼ਾਂ ਉਹਨਾਂ ਨੇ ਦੀ ਪਛਾਣ ਕੀਤੀ, ਜਿਹਨਾਂ ਨੂੰ ਅਣਪਛਾਤੇ ਕਹਿ ਕੇ ਉਹਨਾਂ ਦਾ ਸੰਸਕਾਰ ਕਰ ਦਿੱਤਾ। ਜਦ ਕਿ ਰਜਿਸਟਰਾਂ ਦੇ ਵਿੱਚ ਲਿਖਿਆ ਆ ਵੀ ਆ ਫਲਾਨਾ ਬੰਦਾ, ਨਾਂ ਵਗੈਰਾ ਸਭ ਕੁਝ ਲਿਖਿਆ, ਨਾਂ ਸਭ ਕੁਝ ਲਿਖਿਆ ਜਦੋਂ ਸ਼ਮਸ਼ਾਨ ਘਾਟ ਵਿੱਚ, ਠੀਕ ਆ। ਉਸ ਤੋਂ ਬਾਅਦ ਥੱਲੇ ਲਿਖਿਆ ਵੀ ਕੋਈ ਕਿਸੇ ਨੇ ਕਲੇਮ ਹੀ ਨਹੀਂ ਕੀਤੀ ਲਾਸ਼ ਲਵਾਰਸ। ਏਦਾਂ ਦਾ ਕੌਣ ਕਿਰਤਕਣ ਬੰਦਾ ਆ ਵੀ ਜਿਹੜਾ ਪਛਾਣਿਆ ਪਰਿਵਾਰ ਨਹੀਂ ਹੁੰਦਾ, ਪਿੰਡ ਵਾਲੇ ਕਹਿ ਦਿੰਦੇ ਅਸੀਂ ਸੰਸਕਾਰ ਕਰਾਂਗੇ, ਉਹਨਾਂ ਨੂੰ ਅਨਕਲੇਮਡ ਕਰ ਦਿੱਤਾ। 3000 ਦੇ ਕਰੀਬ ਲਾਸ਼ਾਂ, ਜਦੋਂ ਉਹਨਾਂ ਨੇ ਇੰਨਾ ਕੁਝ ਸਾਰੇ ਕੁਝ ਇੰਨਾ ਜ਼ਿਆਦਾ ਭਾਂਡਾ ਫੋੜ ਦਿੱਤਾ, ਬਾਅਦ ਚ ਉਹਨਾਂ ਦੀ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋ ਵੀ ਕਿੱਦਾਂ ਕਰਕੇ ਉਹਨਾਂ ਨੂੰ ਵੀ ਜਾਨ ਤੋਂ ਹੱਥ ਧੋਣਾ ਪਿਆ। ਹੁਣ ਉਹਦੇ ਉੱਤੇ ਮੂਵੀ ਬਣ ਰਹੀ ਆ। ਇੱਕ ਪਾਸੇ ਤੁਸੀਂ ਕਸ਼ਮੀਰ ਦੇ ਉੱਤੇ ਜਦੋਂ ਬਣਾਉਂਦੇ ਆ ਇਦਾਂ ਦੀਆਂ ਚੀਜ਼ਾਂ, ਕਸ਼ਮੀਰ ਫਾਈਲਸ, ਹੁਣ ਕੇਰਲਾ ਸਟੋਰੀ ਚੱਲੀ, ਉਹਨਾਂ ਨੂੰ ਪਰਮਿਸ਼ਨ ਮਿਲ ਗਈ, ਉਹਨਾਂ ਸਾਰਿਆਂ ਨੂੰ ਪਰਮਿਸ਼ਨ ਮਿਲ ਜਾਂਦੀ, ਇਹਨੂੰ ਵਿਚਾਰਿਆਂ ਨੂੰ 6 ਮਹੀਨੇ ਹੋ ਗਏ ਬੰਦਿਆਂ ਨੂੰ ਘੁੰਮਦਿਆਂ ਨੂੰ। ਫਿਲਮ ਬਣੀ ਆ ਵੀ ਇਹਦੀ ਜਿਹੜੀ ਰਿਲੀਜ਼ ਆ ਉਹ ਕਰੋ, ਦਸੰਬਰ 2022 ਦੀ ਪਾਈਓ ਆਪਾਂ, ਅਜੇ ਤੱਕ ਕੋਈ ਆਇਆ ਨਹੀਂ ਜੀ। ਸਾਡਾ ਮਾਹੌਲ ਜਿਹੜਾ ਖਰਾਬ, ਇਹਦਾ ਮਤਲਬ ਇਹ ਆ ਵੀ ਅਸੀਂ ਡੈਮੋਕ੍ਰੇਟਿਕ ਕੰਟਰੀ ਤਾਂ ਹੈਗੇ ਆ, ਪਰ ਅਸੀਂ ਉਹ ਚੀਜ਼ਾਂ ਕਰਾਵਾਂਗੇ, ਅਸੀਂ ਫਿਲਮਾਂ ਉਹੀ ਰਿਲੀਜ਼ ਕਰਾਵਾਂਗੇ ਜਿਹੜੀਆਂ ਅਸੀਂ ਚਾਹੁੰਦੇ ਆ, ਜਿਹੜੇ ਸਾਡੇ ਹੱਕ 'ਚ ਹੋਣਗੇ। ਬਿਲਕੁਲ। ਉਹ ਮਾਟਰਾ ਇਹ ਖਿਲਾਰੇ ਗੱਲੇ ਆਪਣੇ ਕੰਟਰੀ 'ਚ ਨਹੀਂ ਪਿਓ ਹੈਗੇ। ਮੈਂ ਤਾਂ ਦੱਸਾਂ ਬੇੜਾ ਗਰਕ ਹੋਇਆ ਪਿਆ ਆ। ਇਹ ਐਡੇ ਸਰਕਾਰਾਂ ਦੇ ਮਾੜੇ ਪ੍ਰਬੰਧ ਆ। ਹੁਣ ਆ ਦੇਖ ਲਓ ਵੀ ਆਪਾਂ ਗਰੀਸ ਕੇਸ ਦੀ ਪਲਟ ਗਈ। ਬਹੁਤ ਭਾਈ
ਇਹ ਹੁਣ ਕਿਸ਼ਤੀਆਂ ਹੋਰ ਵੀ ਪਲਟਣੀਆਂ, ਮੈਂ ਤੁਹਾਨੂੰ ਦੱਸ ਦਿੰਦਾ। ਹੁਣ ਕਿਹੜਾ ਲੱਭਣ ਮਾੜਾ ਵੀ ਤੂੰ ਕਿਸ਼ਤੀਆਂ ਪਲਟਾਉਣਾ ਆ, ਉਹ ਜਾਂ ਤਾਂ ਸਾਡੀ ਨੌਜਵਾਨੀ ਨੂੰ ਸਾਡੀ ਸਰਕਾਰਾਂ ਨੇ ਸਾਂਭਣਾ ਹੀ ਨਹੀਂ ਹੈਗਾ। ਮੁੱਦੇ ਅੜੇ ਦੇ ਅੜੇ ਪਏ ਆ, ਕੋਈ ਚੱਜ ਦੀ ਚੀਜ਼ ਦੇਖਣ ਨੂੰ ਮਿਲਣੀ ਆ ਉਹ ਕੋਟਾ ਹੀ ਫਸਾ ਲਈ ਆ, ਮਾੜੀਆਂ ਚੀਜ਼ਾਂ ਤੁਸੀਂ ਦਿਖਾਈ ਜਾਓ, ਧੱਕੇ ਨਾਲੇ ਦਿਖਾਈ ਜਾਓ, ਕੋਈ ਹਾਂ ਦਾ ਨਾਰਾ ਨਹੀਂ ਹੈਗਾ। ਫਿਰ ਹੁਣ ਯੂਥ ਕੀ ਕਰੇ, ਬਾਹਰ ਨੂੰ ਜਾਊਗੀ। ਹੁਣ ਇਹ ਜਿਹੜੀ ਕਿਸ਼ਤੀ ਪਾਰਟੀ ਆ ਲੰਬੜ ਨੇ ਕਿਹਾ ਪਾਕਿਸਤਾਨੀ ਸੀ ਬੰਦੇ ਜ਼ਿਆਦਾ, ਸਾਡੇ ਨਾਲ ਮਾੜੇ ਹਾਲਾਤ ਆ ਉੱਥੇ, ਉਹ ਵਿਚਾਰੇ ਗਏ। ਪਰ ਸਾਡੇ ਨਾਲ ਵੀ ਤਾਂ ਹੋਇਆ ਹੀ ਆ ਮਾਲਟਾ ਕਾਂਡ ਜਦੋਂ ਹੋਇਆ ਸੀ, 300 ਪੰਜਾਬੀ ਡੁੱਬਾ, ਠੀਕ ਆ, ਪੰਜਾਬੀ ਜਿਹੜਾ ਡੁੱਬਿਆ ਤੇ ਇੱਥੇ ਦੁਆਬੇ ਦੇ ਹੀ ਸੀ ਹਨਾ, ਸਾਰੇ ਜਿਹੜੇ ਲੋਕ ਆਪਣੇ ਇਲਾਕੇ ਦੇ ਸੀ। ਹੁਣ ਇਹ ਜਿਹੜੇ ਉੱਥੇ ਜਾ ਕੇ ਡੁੱਬਦੇ ਆ, ਇਹ ਕੌਣ ਆ? ਸਰਕਾਰਾਂ ਫੇਰ ਨਹੀਂ, ਦੇਖੋ ਗੋਗਲੀਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋ ਜਾਂਦੀ ਆ, ਉਨੇ ਕੁ ਦਿਨ ਰੌਲਾ ਪੈਣਾ, ਬਾਅਦ ਵਿੱਚ ਫੇਰ ਜਵਾਨੀਆਂ ਉੱਦਾਂ ਦੀਆਂ। ਬਾਹਰਲੇ ਦੇਸ਼ਾਂ ਨੂੰ ਅਸੀਂ ਕਿਉਂ ਭੱਜਦੇ ਆ? ਇਹੀ ਕਾਰਨ ਆ ਸਾਨੂੰ, ਜਿੱਦਾਂ ਲੰਬੜ ਨੇ ਕਿਹਾ, ਇੱਥੇ ਹਾਲਾਤ ਹੀ ਦਿਨ ਪਰ ਦਿਨ ਨਿਗਰੀ ਜਾਂਦੇ ਆ। ਨਾਲੇ ਮਾਟਾ ਹੁਣ ਕਿਸੇ ਪਾਰਟੀ ਨੇ ਕਹਿਣਾ ਲੰਬੜ ਜਮਾ ਹੀ ਮਾੜਾ ਆ। ਮੈਂ ਕੋਈ ਗੱਲ ਕਰਦਾ ਆ, ਮੋਦੀ ਸਾਹਿਬ ਅਮਰੀਕਾ ਗਏ ਹੋਏ ਆ, ਹੈ ਮੈਕਸੀਕੋ ਦੇ ਬਾਰਡਰ ਤੇ ਲਾਈਨਾਂ ਲੱਗੀਆਂ ਪਈਆਂ। ਨਵਾਂ ਜਿਹੜਾ ਡਾਟਾ ਆਇਆ ਉਹਦੇ ਵਿੱਚ ਕਹਿੰਦੇ ਇੰਡੀਆ ਤੋਂ ਸਭ ਤੋਂ ਜ਼ਿਆਦਾ ਬੰਦਾ ਤਾਂ ਗੁਜਰਾਤ ਦਾ ਉੱਥੇ ਲਾਈਨਾਂ 'ਚ ਲੱਗਾ ਆ। ਗੁਜਰਾਤ ਹੀ ਇਹਨੂੰ ਕਹਿੰਦੇ ਕਰੇਜ ਅਮਰੀਕਾ ਦਾ ਆ। ਗੱਲ ਉਹਦੇ ਬਾਰੇ ਵੀ ਉੱਥੇ ਜਾ ਕੇ, ਹੁਣ ਤੁਸੀਂ ਦੇਸ਼ ਦਾ ਮੁਖੀ ਉੱਥੇ ਬੈਠਾ ਆ, ਤੇਰੇ ਸੂਬੇ ਦੇ ਬੰਦੇ ਆ। ਲੰਬੜਾ ਮੇਰਾ ਨਹੀਂ ਖਿਆਲ ਆਪਾਂ ਨੂੰ ਇਹਦੇ ਪੈਣਾ ਚਾਹੀਦਾ ਪੰਜਾਬੀ ਆ, ਗੁਜਰਾਤੀ ਆ ਜਾਂ ਬੰਗਾਲੀ ਆ। ਸਾਡੇ ਇੰਡੀਅਨ ਬੱਚੇ ਆ ਉਹ ਜਿਹੜੇ ਚੰਗੇ ਭਵਿੱਖ ਲਈ, ਚਾਹੇ ਉਹ ਮੈਕਸੀਕੋ ਵਿੱਚ ਬਾਰਡਰ ਚੱਪ ਕੇ ਜਾਂਦੇ, ਚਾਹੇ ਕਿਸ਼ਤੀਆਂ ਰਾਹੀਂ ਜਾਣੇ ਇਹ ਆ, ਕਿਉਂਕਿ ਸਰਕਾਰਾਂ ਵੱਲੋਂ ਕੁਝ ਕੀਤਾ ਨਹੀਂ ਗਿਆ। ਪਰ ਦੂਜੇ ਪਾਸੇ ਇਹਦੇ ਵਿੱਚ ਕਸੂਰ ਸਾਡਾ ਆਪਣਾ ਵੀ ਉਹਨਾਂ ਆ, ਅਸੀਂ ਕਦੀ ਸਮਝੇ ਨਹੀਂ। ਅਸੀਂ ਕਿਸੇ ਨੇ ਸਾਨੂੰ ਸ਼ਰਾਬ ਦੀ ਬੋਤਲ ਦਿੱਤੀ, ਉਹਨੂੰ ਵੋਟ ਪਾਤੀ, ਕਿਸੇ ਸਾਨੂੰ 1000-2000 ਰੁਪਇਆ ਦਿੱਤਾ, ਉਹਨੂੰ ਵੋਟ ਪਾਤੀ, ਕਿਸੇ ਨੇ ਸਾਡਾ ਕੋਈ ਕੰਮ ਸਾਰਤਾ, ਵੋਟ ਉਹਨੂੰ ਪਾਤੀ। ਸਾਡਾ ਕਿਰਦਾਰ ਹੀ ਨਹੀਂ ਕੋਈ ਰਹਿ ਗਿਆ। ਕਸੂਰਦਾਰ ਅਸੀਂ ਵੀ ਉਨਾ ਹੀ ਆ। ਅਸੀਂ ਬਾਹਰਲੇ ਮੁਲਕਾਂ ਵਿੱਚ ਕੰਮ ਵੀ ਕਰਦੇ ਹਾਂ। ਲੀਡਰਾਂ ਨੂੰ ਕਹੀ ਜਾਂਦੇ ਉਹਨਾਂ ਲੰਬੜ ਮੋਹਰੇ ਹੋ ਗਿਆ, ਕਸੂਰ ਪਾਈਦਾ ਤੇਰਾ ਹੀ ਬਹੁਤ ਆ। ਪੁਰਾਣੀ ਪਾਰਟੀ ਜਦ ਲੰਬੜ ਹੁਣ ਕਿਸੇ ਨੂੰ ਤਸਦੀਕ ਕਰਕੇ ਕਿਸੇ ਦਾ ਭਲਾ ਕਰਦਾ, ਕੋਈ ਨੌਜਵਾਨ ਆਪਣਾ ਮੁੰਡਾ ਕੁੜੀ ਬਾਹਰ ਜਾਂਦਾ ਆ, ਇਹਨੂੰ ਬਹੁਤ ਸੂਲ ਲੱਗਦਾ, ਲੈ ਤੂੰ ਐਵੇਂ ਕਹਿੰਦਾ ਸਾਈਨ ਕਰੀ ਜਾਂਦਾ। ਲੰਬੜਾ ਮੇਰੀ ਗੱਲ ਸੁਣ, ਜਿਨ੍ਹਾਂ ਨੇ ਉਹ ਪਾਕਿਸਤਾਨੀ ਮੁੰਡੇ ਭੇਜੇ ਸੀ ਬਾਹਰ ਨਾ, ਉਹ ਵੀ ਕੰਜਰ ਤੇਰੇ ਵਾਂਗ ਕਹਿੰਦੇ ਸੀ ਲੋਕਾਂ ਦਾ ਭਲਾ ਕਰਦੇ, ਬਾਹਰ ਭੇਜ ਰਹੇ ਉਹਨਾਂ ਨੂੰ। ਦੇਖੋ ਨਾ ਕੀ ਬਣਿਆ, ਕਿ ਤੇਰੇ ਵੀ ਕਈ ਭੇਜੇ ਤਾਂ ਪਰ ਕਿੱਦਾਂ ਘਰ ਮੁੜੇ ਕਿ ਨਹੀਂ ਮੁੜੇ, ਇੰਨੇ ਨਹੀਂ ਮੁੜੇ ਹੈਗੇ ਰਹਿੰਦਾ ਹੈ ਕਿ ਨਹੀਂ? ਇਹ ਤਾਂ ਗੱਲ ਹੋਈ ਹੈ, ਤੇਰੇ ਘੱਟ ਮੁੜੇ ਆ ਮਤਲਬ। ਹੁਣ ਚੁੱਪ ਹੋਇਆ ਕਿ ਨਹੀਂ? ਹੁਣ ਪੜਿਆ ਲਿਖਿਆ ਲੰਬੜ ਕਿੱਥੇ ਗਿਆ? ਇੰਨੇ ਨਹੀਂ ਮੁੜੇ ਹੈਗੇ ਜਿਹਨੇ ਤੁਸੀਂ ਬਣਾਈ ਜਾਂਦੇ ਆ, ਸੈਨੇ ਹੀ ਕੀਤੇ ਆ, ਕੋਈ ਪਾਰਲਰ ਤਾਂ ਹੀ ਲੈ ਆਂਦੀ ਹੈਗੀ। ਨਾਲੇ ਚਾਹੀਤਾ ਬੋਲਿਆ, ਛੜਨੀ ਜੀ ਮੈਂਜਰੀ ਜੀ ਕਾਹਲੇ ਬੋਲੀ ਜਾਂਦੀ ਆ। ਕੱਲ ਭਰਾਵਾ ਉੱਥੇ ਨੂੰ ਬੇਇੱਜ਼ਤੀ ਕਰਵਾਤੀ। ਫਿਰ ਸੀਗਾ ਲੱਗਾ ਲੰਗਰ, ਕਿਸੇ ਦਾ ਜਨਮ ਦਿਨ ਸੀ, ਉਸ ਖਾਣ ਮੈਂ ਬਹਿ ਗਿਆ, ਪਲੇਟ ਦੇ ਵਿੱਚ ਪਕੌੜੇ ਪਾ ਲਏ, ਵਿੱਚੇ ਪਾ ਲਈ ਕੜਛੀ ਉਹਦੀ ਚਟਣੀ ਦੀ, ਵਿੱਚੇ ਰਸਗੁੱਲੇ ਰੱਖ ਲਏ। ਅੱਛਾ, ਮੁੜ ਕੇ ਰਸਗੁੱਲਾ ਚੂਸੀ ਗਿਆ, ਉਹ ਆ ਗਿਆ ਮੂਵੀ ਵਾਲਾ ਜਿਹੜੇ ਬਣਾਉਂਦੇ ਹੁੰਦੇ ਆ। ਉਹ ਕਹਿੰਦਾ ਭਾਜੀ ਹਾਈ ਕਰਨ ਡਏ ਆ, ਅਗੇ ਮੈਨੂੰ ਚਿੱਟਾ ਕੱਢਣ ਦੇ। ਉਹ ਕਹਿੰਦਾ ਚੁੱਪ ਹੈ ਖਾ ਲਓ, ਇਹਦਾ ਟਿਕਾਣਾ ਪੈ ਜਾਂਦਾ, ਮੈਨੂੰ ਚਿੱਟਾ ਕਰ ਦੇ। ਇਹਦਾ ਹਾਲ ਵਾ। ਅੱਛਾ ਲੰਬੜਾ, ਦੂਜੀ ਗੱਲ ਤੈਨੂੰ ਇੰਨਾ ਪੜਿਆ ਕਿ ਪਤਾ ਹੋਣਾ, ਜਿਹੜਾ ਪਾਕਿਸਤਾਨ ਦੇ ਆਪਣੇ ਸਹਿਜ਼ਾਦਾ ਫੌਕੀ ਨਾਲ ਸੀ ਉਹਦਾ ਦੌਦ, ਉਹ ਦਾ ਮੁੰਡਾ ਕਹਿੰਦੇ ਆਪਣੇ ਉੱਥੇ ਜਿਹੜੀ ਕਿਸ਼ਤੀ ਆ ਉਹ ਵੀ ਦੇਖਣ ਗਏ ਸੀਗੇ। ਦੇਖ ਵੀ ਤਾਇਆ, ਇਹ ਵੀ ਨਾ ਹੁਣ ਮਨੁੱਖਤਾ ਦੀ ਤਰਾਸਦੀ ਹੋ ਗਈ, ਖਾਸ ਕਰਕੇ ਜਿਹੜੇ ਆਪਣੇ ਵਰਗੇ ਥੋੜੇ ਜਿਹੇ ਵਿਕਾਸਸ਼ੀਲ ਜਿਹੇ ਦੇਸ਼ ਆ। ਵਿਕਾਸਸ਼ੀਲ ਵੀ ਹੁਣ ਕਹਿਣਾ ਚੰਗਾ ਤਾਂ ਲੱਗਦਾ, ਗਰੀਬੇ ਹੀ ਕਹਿ ਲਾ। ਹੁਣ ਇੱਕ ਪਾਸੇ ਤਾਂ ਅਸੀਂ ਆਪ ਹੱਥੀਂ ਪੈਸੇ ਦੇ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਬਾਰਡਰਾਂ ਦੇ ਉੱਪਰ ਜਾ ਕੇ ਲੱਗਦੇ ਆ, ਤੇ ਉਹ ਜਿਹੜੇ ਫਿਰ ਵਿਚਾਲੇ ਵਾਲੇ ਬੰਦੇ ਹੁੰਦੇ ਆ, ਮਾਰ ਕੁੱਟ ਵੀ ਕਰਦੇ ਆ, ਵੀਡੀਓ ਬਥੇਰੀਆਂ ਦੇਖਣ ਨੂੰ ਮਿਲਦੀਆਂ ਆ। ਤੇ ਦੂਜੇ ਪਾਸੇ ਇਹੋ ਜਿਹਾ ਪੈਸੇ ਪਏ, ਇਹੋ ਜਿਹੇ ਬੰਦੇ ਤਕੜੇ ਬੈਠੇ ਆ ਜਿਹੜੇ ਕਹਿੰਦੇ ਆ ਸਾਨੂੰ ਲੈ ਕੇ ਜਾਓ ਇੱਧਰ ਦੀ ਜਗ੍ਹਾ ਦੇ ਵਿੱਚ, ਅਸੀਂ ਉੱਥੇ ਜੀ ਜਾ ਕੇ ਇੰਟਰਟੇਨ ਕਰਨ ਵਾਲੀ ਚੀਜ਼ਾਂ ਦੇਖਣੀਆਂ ਆ। ਉਹ ਤਾਇਆ ਉਹ ਜਿਹੜਾ ਜਹਾਜ਼ ਡੁੱਬਿਆ ਸੀ ਨਾ ਟਾਈਟੈਨਿਕ, ਆਹੋ ਸ਼ਿਪ, ਉਹ ਹੁਣ ਜਿਹੜਾ ਡੁੱਬਿਆ ਉਹਨੂੰ ਡੁੱਬਿਆ ਰਹਿਣ ਦੇ, ਹੁਣ ਕੱਲ ਉਹਦੀਆਂ ਖਬਰਾਂ ਪੱਟੀ ਜਾਂਦੇ ਆ ਤੁਸੀਂ। ਹੁਣ ਲੋਕਾਂ ਨੂੰ ਜਿਹੜੇ ਅਮੀਰ ਲੋਕ ਆ, ਮੇਰੇ ਵਰਗੇ ਅਮੀਰ ਆ, ਚੋਚਲੇ, ਹਾਂ ਮੈਂ ਚੋਚਲੇ ਨਹੀਂ ਕਰਦਾ, ਪਰ ਤੇ ਤੇਰੇ ਵੀ ਅਮੀਰਾਂ ਦੇ ਚੋਚਲੇ, ਉਹ ਹੋਰ ਅਮੀਰ ਆ, ਉਹ ਮਾੜੇ ਅਮੀਰ ਆ। ਉਹਨਾਂ ਨੇ ਹੁਣ ਟਕਾਉਣ ਜਿਹਾ ਲਾ ਲਿਆ, ਕੋਈ ਸਪੇਸ ਜਾਣਾ ਜੀ, ਮੈਂ ਉੱਥੇ ਸਪੇਸ ਵਾਕ ਕਰਨੀ ਆ, ਤੇ ਆ ਇੱਕ ਨਵਾਂ ਟਕਾਉਣ ਲੱਭ ਲਿਆ ਸੀਗਾ, ਇੱਕ ਪਣਡੁੱਬੀ ਜਿਹੀ ਹੈਗੀ ਆ ਕਿ ਦੇਸ਼ ਜੇ ਦੀ 5 ਬੰਦੇ ਜਾਂਦੇ ਉਹਦੇ ਵਿੱਚ, ਤੇ 5 ਬੰਦੇ ਲੈ ਜਾਂਦੇ ਆ ਤੋਰੀ ਫੁਲਕਾ ਨਾਲ ਲੈ ਕੇ, ਆਕਸੀਜਨ ਲੈ ਕੇ। ਉਹ ਹੁਣ ਡੁੱਬੀ ਇਹਨਾਂ ਦੀ ਹੁਣ ਰੇਂਜ ਚੋਂ ਚਲ ਗਈ ਬਾਹਰ, ਉਹਦੇ ਹੁਣ ਮਗਰ ਲੱਗੇ ਹੋਏ ਵੀ ਉਹ ਜੀਂਦੇ ਆ ਕਿ ਮਰੇ ਆ। ਹੁਣ ਮੈਂ ਮਾੜੀ ਮੈਂ ਤੁਹਾਨੂੰ ਪਤਾ, ਮੈਂ ਥੋੜ੍ਹੀਆਂ ਬਾਹਰ ਦੀਆਂ ਖਬਰਾਂ ਵੀ ਸੁਣ ਲੈਂਦਾ, ਅੰਗਰੇਜ਼ੀ ਮੈਨੂੰ ਹੁਣ ਆਉਣ ਲੱਗ ਪਈ ਆ ਬਹੁਤ। ਉਹ ਕਹਿੰਦੇ ਵੀ ਆਵਾਜ਼ਾਂ ਹੀ ਆਉਣੀਆਂ ਉਹਦੇ ਵਿੱਚੋਂ। ਮੈਂ ਠੀਕ ਆ, ਤੁਸੀਂ ਥੋੜੀ ਪਤੰਦਰ ਹੋਰ ਲੇਟ ਕਰੋ, ਆਵਾਜ਼ਾਂ ਹੀ ਬੰਦ ਹੋ ਜਾਣੀਆਂ। ਪਤਾ ਕੀ ਹੋਇਆ ਮਾਸਟਰ, ਹੁਣ ਲੰਬੜ ਦੇ ਲੱਗਾ ਬੱਚੇ ਜਿਹਨਾਂ ਦੇ ਗਏ ਆ, ਜਿਹੜਾ ਨਾ 2.5 ਲੱਖ ਡਾਲਰ ਲੈਂਦੇ ਕਹਿੰਦਾ ਅਮਰੀਕਾ ਦਾ,
ਉਹ ਪਣਡੁੱਬੀ ਵਿੱਚ ਜਾਣ ਜਾਣਦਾ। ਇੱਕ ਤਾਂ ਕਹਿੰਦੇ ਆਪਣਾ ਹੈਗਾ ਆ ਜਿਹੜੀ ਕੰਪਨੀ ਸੀ ਉਹ ਜਿਹੜੀ ਉਹ ਥੱਲੇ ਪਣਡੁੱਬੀ ਭੇਜਦੀ ਉਹਦਾ ਮਾਲਕ ਹੀ ਆ ਵਿੱਚ। ਦੂਸਰਾ ਕੋਈ ਫਰਾਂਸ ਦਾ ਕੋਈ ਸਾਇੰਟਿਸਟ ਆ ਤਕੜਾ ਬੰਦਾ ਉਹ ਵੀ ਵਿੱਚ ਵਾ, ਤੇ 2 ਪਾਕਿਸਤਾਨੀ ਵਿੱਚ ਵਾ, ਇੱਕ ਪਾਇਲਟ ਵਿੱਚ ਵਾ, 5 ਜਾਣੇ। ਹੁਣ ਮੈਂ ਸਵੇਰੇ ਸੁਣਦਾ ਸੀ ਤਾਂ ਉਹ ਕਹਿੰਦੇ ਵੀ ਆਵਾਜ਼ਾਂ ਆਉਂਦੀਆਂ ਵਿੱਚੋਂ ਤੇ ਪਿਕ ਕੀਤੀਆਂ ਜਹਾਜ਼ ਨੇ, ਉਹਦਾ ਹਵਾ ਚੋੜ ਦਾ ਜਹਾਜ਼ ਕੋਈ ਸਪੈਸ਼ਲ ਆ, ਉਹ ਆਵਾਜ਼ ਚੁੱਕ ਗਿਆ, ਫਿਰ ਪਤਾ ਨਹੀਂ ਲੱਗਾ ਜੇ ਕੀ ਹੋਣਾ। ਚਲ ਦੇਖੋ, ਮੈਂ ਤਾਂ ਕਹਿੰਦਾ ਪਰਮਾਤਮਾ ਅੱਗੇ ਅਰਦਾਸ ਆ ਵੀ ਜਾਨ ਹਰ ਇੱਕ ਨੂੰ ਪਿਆਰੀ ਹੁੰਦੀ, ਕਿਸੇ ਦੇ ਭਰਾ ਆ, ਕਿਸੇ ਦੇ ਬਾਪ ਆ, ਕਿਸੇ ਦਾ ਬਾਪ, ਵੀ ਉਹ ਕਿਸੇ ਜੀਂਦੇ ਦਾ ਆ ਭਰਾ ਬਾਹਰ, ਗਿਆ, ਕਿਸੇ ਦਾ ਪੁੱਤ ਹਨਾ? ਗਿਆ। ਚਲੋ ਸ਼ੌਕ ਤਾਂ ਹੁੰਦਾ ਹੀ ਆ ਬੰਦੇ ਦੇ, ਸਾਰੇ ਜਾਂਦੇ ਬਹੁਤ ਆ। ਔਖਾ ਹੈ। ਪਰਮਾਤਮਾ ਭਲੀ ਕਰੇ ਭਾਈ। ਹਾਂਜੀ ਹਾਂਜੀ।